ਸਟੇਟਮੈਂਟ ਭਗਵੰਤ ਮਾਨ ਦੀ ਸਾਹਮਣੇ ਆਈ ਕਿ ਮਹਾਤਮੀ ਬੇਗਲ ਜਿਹੜਾ ਆ ਵਜਾਇਆ ਜਾਣਾ ਆ ਤੇ ਉਸ ਦਿਨ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਸਾਰੇ ਲੋਕ ਜਿੱਥੇ ਵੀ ਹੈਗੇ ਆ ਉਹ ਉੱਥੇ ਖੜੇ ਹੋ ਕੇ ਤੇ ਉਹਨਾਂ ਨੂੰ ਸਤਿਕਾਰ ਭੇਂਟ ਕਰਨ। RSS ਜਾਂ ਹਿੰਦੂਤਵ ਦੀ ਆਈਡੀਓਲੋਜੀ ਆ ਉਹ ਸਿੱਖਾਂ ਦੇ ਵੱਖਰੇਪਨ ਨੂੰ ਹਿੰਦੂਤਵ ਦੇ ਵੱਡੇ ਸਮੁੰਦਰ 'ਚ ਜਜ਼ਬ ਕਰ ਲੈਣਾ ਚਾਹੁੰਦੀ ਆ ਤੇ ਜਿਹੜੀਆਂ ਹਿੰਦੂਤਵ ਦੀਆਂ ਟਰਮੀਨੋਲੋਜੀਜ਼ ਨੇ, ਹਿੰਦੂਤਵ ਦੀਆਂ ਟਰਡੀਸ਼ਨਸ ਨੇ, ਉਹਨਾਂ ਨੂੰ ਸਿੱਖਾਂ ਦੇ ਉੱਤੇ ਥੋਪਿਆ ਜਾ ਰਿਹਾ ਤੇ ਉਹਦੇ ਵਿੱਚੋਂ ਹੀ ਇਹ ਮਹਾਤਮੀ ਬੇਗਲ ਵਾਲੀ ਗੱਲ ਆਈ ਆ। ਭਗਵੰਤ ਮਾਨ ਦਾ ਕੋਈ ਆਪਣਾ ਆਈਡੀਆ ਨਹੀਂ, ਉਹਨੂੰ ਕਿਤੋਂ ਇਹ ਆਈਡੀਆ ਪੁਸ਼ ਕੀਤਾ ਗਿਆ, ਉਹਦੇ ਰਾਹੀਂ ਕਰਵਾਇਆ ਜਾ ਰਿਹਾ, ਜਿਹਦਾ ਨਿਸ਼ਾਨਾ ਸਿੱਖਾਂ ਨੂੰ ਹਿੰਦੂਤਵ ਦੇ ਉਸ ਖਾਰੇ ਸਮੁੰਦਰ ਦੇ ਵਿੱਚ ਸੁੱਟਣਾ ਆ। ਹਿੰਦੂਤਵਾ ਦੇ ਜਿਹੜੇ ਡੀਪ ਏਜੰਟਸ ਹੈਗੇ ਆ, ਚੀਫ ਮਿਨਿਸਟਰ ਵਰਗੇ, ਉਹਨਾਂ ਦੇ ਰਾਹੀਂ ਕਰਵਾਉਣ ਦੀ ਕੋਸ਼ਿਸ਼ ਆ ਕਿ ਸਿਰਫ ਮਾਤਮ ਵਿਰਾਗ ਤੱਕ ਗੱਲ ਨੂੰ ਸੀਮਿਤ ਰੱਖਿਆ ਜਾਵੇ ਤੇ ਬਲਕਿ ਹੁਣ ਉਹ ਤੋਂ ਵੀ ਗਾਂਹ ਜਾ ਕੇ ਉਹ ਜਿਹੜਾ ਵਿਰਾਗ ਆ ਉਹਨੂੰ ਪੂਰਾ ਸਨਾਤਨੀ ਰੰਗ ਦਿੱਤਾ ਜਾਵੇ। ਸਿੱਖੀ ਦੇ ਵਿੱਚ ਤਾਂ ਆਮ ਮੌਤ ਦੇ ਉੱਤੇ ਵੀ ਜਿਹੜਾ ਆ ਵੀ ਆਨੰਦ ਦਾ ਜ਼ਿਕਰ ਆ ਜਾਂ ਚੜ੍ਹਦੀ ਕਲਾ ਦਾ ਜ਼ਿਕਰ ਆ ਤੇ ਭਾਣਾ ਮੰਨਣ ਦੀ ਗੱਲ ਆ ਤੇ ਜਿਹੜੀ ਸ਼ਹਾਦਤ ਹੁੰਦੀ ਆ ਉਹ ਸ਼ਹੀਦ ਖੁਦ ਚੁਣ ਕੇ ਲੈਂਦਾ ਆ ਜੀ, ਉਹਦੇ ਵਿੱਚ ਕੋਈ ਦੁੱਖ ਨਹੀਂ ਹੁੰਦਾ। ਸ਼ਹਾਦਤ ਦੇ ਵਿੱਚ ਖੇੜਾ ਹੁੰਦਾ ਆ, ਉਲਾਸ ਹੁੰਦਾ ਹੈ, ਚੜ੍ਹਦੀ ਕਲਾ ਹੁੰਦੀ ਆ। ਜਿਹੜੀ ਇਹ ਰਵਾਇਤ ਆ ਉਹ ਭਾਵੇਂ ਸਿੱਖ ਸੰਗਤਾਂ ਵਿਰੋਧ ਕਰ ਰਹੀਆਂ ਨੇ, ਪਰ ਜੇ ਸਰਕਾਰ ਤਾਂ ਵੀ ਉਹਨੂੰ ਵਜਾਉਣਾ ਸ਼ੁਰੂ ਕਰਦੀ ਆ ਤੇ ਜੇ ਸਿੱਖ ਜਥੇਬੰਦੀਆਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀਆਂ ਤੇ ਉਹ ਵੱਜਦਾ ਆ ਇਸ ਤਰ੍ਹਾਂ ਦਾ ਬਿਗਲ ਕੋਈ ਵੀ, ਤਾਂ ਜਦੋਂ ਉਹ ਲਗਾਤਾਰਤਾ 'ਚ ਆ ਜਾਂਦਾ, ਹਰ ਸਾਲ ਐਵੇਂ ਦਾ ਮਾਤਮੀ ਬਿਗਲ ਵਜਾਉਣ ਲੱਗ ਜਾਣਗੇ ਤਾਂ ਉਹ ਅੱਜ ਤੋਂ 10-15 ਸਾਲਾਂ ਨੂੰ ਫਿਰ ਉਹ ਇੱਕ ਰਵਾਇਤ ਦਾ ਹਿੱਸਾ ਬਣ ਜਾਂਦਾ ਤੁਹਾਡੀ ਦਾ। ਜਿਹੜੇ ਬੱਚੇ ਸੀ ਹਿਰਨੀ ਦੇ, ਜਦੋਂ ਉਹਦੇ ਗਰਭ ਦੇ ਵਿੱਚ ਉਹਦੇ ਤੀਰ ਦੇ ਨਾਲ ਮਾਰੇ ਗਏ ਤਾਂ ਉਹ ਤੋਂ ਬਾਅਦ ਉਹ ਇੰਨਾ ਕੁ ਵਿਰਾਗ ਦੇ ਵਿੱਚ ਚਲੇ ਗਿਆ ਕਿ ਉਹ ਸਾਧੂ ਹੋ ਗਿਆ, ਸੰਨਿਆਸੀ ਹੋ ਗਿਆ ਤੇ ਵਿਰਾਗ ਦੀ ਅਵਸਥਾ 'ਚ ਵਿਚਰਦਾ ਰਿਹਾ ਜੀ। ਪਰ ਉਹਦਾ ਵਿਰਾਗ ਮੌਤ ਤੋਂ ਆਇਆ ਸੀ। ਜੋ ਗੁਰੂ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਆ ਉਹ ਬੰਦਾ ਸਿੰਘ ਬਹਾਦਰ ਨੂੰ ਉੱਥੇ ਸੁਣਾਉਂਦੇ ਆ ਨਾਂਦੇੜ ਦੀ ਧਰਤੀ ਤੇ, ਇਹ ਉਹ ਵੀ ਮੌਤ ਆ, ਪਰ ਉਸ ਮੌਤ ਦੇ ਵਿੱਚੋਂ ਬਹਾਦਰੀ ਉਪਜਦੀ ਆ। ਸਿੱਖਾਂ ਨੂੰ ਜਿਹੜਾ ਆ ਉਹ ਪੂਰੇ ਜਿਹੜੀ ਇਹ ਸਨਾਤਨੀ ਰੋਹ ਰੀਤਾਂ ਹੈਗੀਆਂ ਉਹਨਾਂ ਨਾਲੋਂ ਕਿਨਾਰਾ ਕਰਕੇ ਤੇ ਆਪਣੀ ਜਿਹੜੀ ਖਾਲਸਾ ਪੰਥ ਦੀ ਰਵਾਇਤ ਆ ਜਿਹਦੇ ਵਿੱਚ ਸ਼ਹਾਦਤ ਜਿਹੜੀ ਆ ਉਹ ਇੱਕ ਸੋਵਰੇਨਿਟੀ ਨੂੰ ਉਸਾਰਦੀ ਆ, ਉਹਦੀ ਗੱਲ ਨੂੰ ਜਿਹੜਾ ਆ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਉਹਦਾ ਜ਼ਿਕਰ ਹੋਣਾ ਚਾਹੀਦਾ ਹੈ, ਉਹਦਾ ਹੀ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 22 ਦਸੰਬਰ 2023 ਦਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਅੱਜ ਡਾਕਟਰ ਅਮਰਜੀਤ ਸਿੰਘ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੈਂ ਤੇ ਸੁਖਵਿੰਦਰ ਸਿੰਘ ਜਿਹੜੇ ਸਾਡੇ ਕੋਰਸਪੋਂਡੈਂਟ ਨੇ ਟੋਰਾਂਟੋ ਤੋਂ, ਉਹਨਾਂ ਦੇ ਨਾਲ ਅਸੀਂ ਵਿਚਾਰ ਚਰਚਾ ਕਰਾਂਗੇ ਜਿਹੜੀਆਂ ਅੱਜ ਦੀਆਂ ਅਹਿਮ ਖਬਰਾਂ ਨੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਸੋ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ। ਅੱਜ ਥੋੜ੍ਹਾ ਜਿਹਾ ਅਸੀਂ ਡਿਲੇ ਵੀ ਚੱਲ ਰਹੇ ਹਾਂ, ਮੈਂ ਮਾफ़ੀ ਚਾਹੁੰਦਾ ਸਾਡੇ ਦਰਸ਼ਕਾਂ ਕੋਲੋਂ ਵੀ। ਅਤੇ ਗੱਲ ਕਰੀਏ ਅੱਜ ਪਹਿਲੇ ਟੌਪਿਕ ਦੀ। ਜਦੋਂ ਅਸੀਂ ਇਹਨਾਂ ਦਿਨਾਂ ਦੀ ਗੱਲ ਕਰਦੇ ਹਾਂ, ਸ਼ਹੀਦੀ ਪੰਦਰਵਾੜਾ ਸਿੱਖ ਇਤਿਹਾਸ ਦੇ ਵਿੱਚ ਅਹਿਮ ਥਾਂ ਰੱਖਦਾ। ਜਦੋਂ ਅਸੀਂ 10ਵੇਂ ਪਾਤਸ਼ਾਹ ਦੇ ਪਰਿਵਾਰ ਵਿਛੋੜੇ ਦੀ ਸਾਰੀ ਦਾਸਤਾਨ ਨੂੰ ਦੇਖਦੇ ਹਾਂ, ਅਸੀਂ ਉਹਨਾਂ ਦਿਨਾਂ ਦੇ ਵਿੱਚ ਹੁਣ ਜਿਹੜਾ ਹੈਗਾ ਉਹ ਅਸੀਂ ਦੇਖ ਰਹੇ ਹਾਂ ਅਤੇ ਉਸ ਮੌਕੇ ਦੇ ਉੱਤੇ ਜਿੱਥੇ ਅਸੀਂ ਸੇਧ ਲੈਂਦੇ ਹਾਂ ਉਹਨਾਂ ਦਿਨਾਂ ਤੋਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਕਿਸਮ ਦਾ ਅਕੀਦਾ ਅਤੇ ਵਿਸ਼ਵਾਸ, ਫੇਥ ਰੱਖੀਏ ਗੁਰੂ ਸਾਹਿਬਾਨਾਂ ਦੇ ਉੱਤੇ ਅਤੇ ਸਿੱਖ ਪਰੰਪਰਾਵਾਂ ਦੇ ਉੱਤੇ, ਅਸੀਂ ਅੱਜ ਦੇਖ ਰਹੇ ਹਾਂ ਵੀ ਇਸ ਸਾਰੇ ਪਾਰਟ ਨੂੰ ਕਿਵੇਂ ਪੇਸ਼ ਕੀਤਾ ਜਾਂਦਾ ਹੈ ਅਤੇ ਉਸ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਅਸੀਂ ਦੇਖਣਾ ਆ ਅੱਜ ਦੇ ਸ਼ੋਅ ਦੇ ਵਿੱਚ। ਅਸੀਂ ਓਵਰਆਲ ਜਦੋਂ ਦੇਖਦੇ ਹਾਂ ਕਿ ਇੱਕ ਪਾਸੇ ਤੇ ਹਿੰਦੂਤਵਾ ਦਾ ਔਨਸਲੌਟ ਚੱਲ ਰਿਹਾ, ਜਿੱਥੇ ਹਰ ਇੱਕ ਪਰੰਪਰਾ ਨੂੰ ਸਿੱਖ ਇਤਿਹਾਸ ਦੇ ਉੱਤੇ ਕੁਐਸਚਨ ਮਾਰਕ ਲਾਇਆ ਜਾ ਰਿਹਾ ਹੈ, ਉੱਥੇ ਹੀ ਅੱਜ ਜਦੋਂ ਭਗਵੰਤ ਮਾਨ ਜਿਹੜੇ ਹੈਗੇ ਆ ਇਸ ਵਕਤ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਦੀ ਸਟੇਟਮੈਂਟ ਆਉਂਦੀ ਆ ਕਿ ਆਉਂਦੀ 27 ਦਸੰਬਰ ਨੂੰ ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਹੈ, ਉਸ ਦਿਨ 10 ਵਜੇ ਤੋਂ 10 ਵੱਜ
ਕੇ 10 ਮਿੰਟ ਤੱਕ ਜਿਹੜਾ ਮਾਤਮੀ ਬਿਗਲ ਵਜਾਇਆ ਜਾਵੇਗਾ। ਮਤਲਬ ਇਹ ਸਿੱਖੀ ਪਰੰਪਰਾ ਦੇ ਕਿਤੇ ਨਾ ਕਿਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਗੱਲ ਸਿੱਧੀ ਉਲਟ ਜਾਂਦੀ ਹੈ। ਜਦੋਂ ਅਸੀਂ ਸਿੱਖੀ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਅਸੀਂ ਸੇਧ ਲੈਣ ਦੀ ਗੱਲ ਕਰਦੇ ਹਾਂ, ਉਹਦੇ 'ਚੋਂ ਦ੍ਰਿੜਤਾ ਲੱਭਦੇ ਹਾਂ, ਉਹਦੇ ਵਿੱਚੋਂ ਚੜ੍ਹਦੀ ਕਲਾ ਲੱਭਦੇ ਹਾਂ। ਮਾਤਮੀ ਬਿਗਲ ਵਜਾਉਣ ਦਾ ਕੀ ਮਤਲਬ ਹੋਇਆ? ਸੋ ਮੈਂ ਇਸ ਸਾਰੇ ਪਾਰਟ ਨੂੰ ਮਤਲਬ ਪਹਿਲਾਂ ਤਾਂ ਭਗਵੰਤ ਮਾਨ ਹੋਰਾਂ ਦਾ ਜੋ ਉਹਨਾਂ ਨੇ ਬਿਆਨ ਦਿੱਤਾ ਆ ਜਾਂ ਜਿਹੜਾ ਉਹਨਾਂ ਦਾ ਕਥਨ ਹੈ ਉਹਦੀ ਵੀ ਗੱਲ ਕਰੀਏ ਅਤੇ ਨਾਲ ਨਾਲ ਓਵਰਆਲ ਵੀ ਗੱਲ ਕਰਨੀ ਹੈ ਵੀ ਸਿੱਖ ਇਤਿਹਾਸ ਨੂੰ ਕਿਸ ਨਜ਼ਰੀਏ ਤੋਂ ਜਾਂ ਕਿਸ ਐਂਗਲ ਤੋਂ ਦੇਖਿਆ ਜਾ ਰਿਹਾ ਹੈ ਅਤੇ ਕਿਸ ਐਂਗਲ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਪਹਿਲਾਂ ਅਸੀਂ ਦੇਖਿਆ ਕਿ ਮੋਦੀ ਸਾਹਿਬ ਜਿਹੜੇ ਆ ਉਹ ਬਾਲ ਦਿਵਸ ਐਲਾਨ ਦਿੰਦੇ ਆ, ਉਹਦੇ 'ਤੇ ਵੀ ਬੜੇ ਵੱਡੇ ਜਿਹੜੇ ਕੁਐਸਚਨ ਨੇ ਉਹ ਉਠਾਏ ਜਾਂਦੇ ਆ ਕਿ ਗੱਲ ਹੈ ਕੀ ਤੇ ਬਣਾਈ ਕੀ ਜਾ ਰਹੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਅੱਜ ਜਦੋਂ ਹੀ ਇਹ ਸਟੇਟਮੈਂਟ ਭਗਵੰਤ ਮਾਨ ਦੀ ਸਾਹਮਣੇ ਆਈ ਕਿ ਮਾਤਮੀ ਬਿਗਲ ਜਿਹੜਾ ਆ ਵਜਾਇਆ ਜਾਣਾ ਆ ਤੇ ਉਸ ਦਿਨ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤੇ ਸਾਰੇ ਲੋਕ ਜਿੱਥੇ ਵੀ ਹੈਗੇ ਆ ਉਹ ਉੱਥੇ ਖੜੇ ਹੋ ਕੇ ਤੇ ਉਹਨਾਂ ਨੂੰ ਸਤਿਕਾਰ ਭੇਂਟ ਕਰਨ। ਤੇ ਜਿਹੜਾ ਮਾਤਮੀ ਬਿਗਲ ਵਾਲੀ ਇਹ ਰਵਾਇਤ ਆ, ਇਹ ਕਦੇ ਵੀ ਸਿੱਖ ਇਤਿਹਾਸ ਦਾ ਹਿੱਸਾ ਨਹੀਂ ਰਹੀ, ਨਾ ਸਿੱਖ ਰਵਾਇਤ ਦੇ ਵਿੱਚ ਕਿਤੇ ਇਹਦਾ ਜ਼ਿਕਰ ਆਉਂਦਾ ਆ ਜੀ। ਬਲਕਿ ਜਿਹੜਾ ਸਿੱਖ ਰਵਾਇਤ ਜਾਂ ਸਿੱਖ ਇਤਿਹਾਸ, ਸਿੱਖ ਤਰਜ਼ ਜ਼ਿੰਦਗੀ ਆ, ਉਹਦੇ ਵਿੱਚ ਜਿਹੜੀ ਮੌਤ ਆ ਉਹ ਵੀ ਜਿਹੜਾ ਆ ਉਹਦਾ ਵੀ ਜਿਹੜਾ ਵਿਰਾਗ ਆ ਉਹ ਚੜ੍ਹਦੀ ਕਲਾ ਦੇ ਨਾਲ ਹੀ ਉਸ ਵਿਰਾਗ ਨੂੰ ਲਿਆ ਜਾਂਦਾ ਆ ਵੀ ਜਿਹੜਾ ਮੌਤ ਦਾ ਵਿਰਾਗ ਵੀ ਆ। ਤੇ ਅਸੀਂ ਉਹ ਦੇਖਿਆ ਵੀ ਜਿਹੜਾ ਸਿੱਖ ਗੁਰੂ ਸਾਹਿਬ ਦਾ ਸੰਕਲਪ ਆ ਵੀ ਅਸੀਂ ਜਦੋਂ ਸਾਡੇ ਕਿਸੇ ਦੀ ਮੌਤ ਵੀ ਹੁੰਦੀ ਆ, ਕਿਸੇ ਦੀ ਕੋਈ ਅਕਾਲ ਚਲਾਣਾ ਵੀ ਕਰਦਾ ਆ ਜਾਂ ਫਿਰ ਕਿਸੇ ਦੇ ਆਨੰਦ ਕਾਰਜ ਵੀ ਹੁੰਦੇ ਆ, ਉਹਦੇ ਉੱਤੇ ਜਿਹੜੀ ਰਵਾਇਤ ਆ ਉਹਦੇ ਵਿੱਚ ਆਨੰਦ ਸਾਹਿਬ ਦੀਆਂ ਜਿਹੜਾ ਜਾਪ ਆਨੰਦ ਸਾਹਿਬ ਦੀ ਬਾਣੀ ਹੀ ਪੜ੍ਹੀ ਜਾਂਦੀ ਆ ਕਿ ਸਿੱਖ ਜਿਹੜੀ ਇਸ ਮਤਲਬ ਜਿਹੜਾ ਸਿੱਖੀ ਦਾ ਫਲਸਫਾ ਆ ਉਹਦੇ ਵਿੱਚ ਜਿਹੜੀ ਇਹ ਮਨੁੱਖੀ ਦੇਹੀ ਆ ਸਾਡੀ ਵੀ ਉਹਨੂੰ ਕੋਈ ਸੁਪਰੀਮ ਨਹੀਂ ਮੰਨਿਆ ਗਿਆ। ਸੁਪਰੀਮ ਇਸ ਰੂਹ ਦਾ ਅਕਾਲ ਪੁਰਖ ਨਾਲ ਮਿਲਣਾ ਆ। ਤੇ ਜਿਹੜਾ ਮਤਲਬ ਸਿੱਖ ਆ ਉਹ ਹਰ ਅਵਸਥਾ ਦੇ ਵਿੱਚ ਜਿਹੜਾ ਪਰਮਾਤਮਾ ਦਾ ਭਾਣਾ ਹੈ ਉਹਨੂੰ ਮਿੱਠਾ ਕਰਕੇ ਮੰਨਦਾ ਤੇ ਆਨੰਦ 'ਚ ਵਿਚਰਦਾ ਆ। ਤੇ ਉਸ ਤੋਂ ਅਗਲੀ ਗੱਲ ਆ ਜਾਂਦੀ ਆ ਸ਼ਹਾਦਤਾਂ ਦੀ ਕਿ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਜਿਹੜੀਆਂ ਆ ਵੀ ਉਹ ਕੋਈ ਆਮ ਮੌਤ ਨਹੀਂ ਹੈਗੀ। ਜਦੋਂ ਕੋਈ ਬੰਦਾ ਸ਼ਹੀਦ ਹੁੰਦਾ ਆ ਤਾਂ ਸਿੱਖੀ ਦੇ ਵਿੱਚ ਤਾਂ ਆਮ ਮੌਤ ਦੇ ਉੱਤੇ ਵੀ ਜਿਹੜਾ ਆ ਵੀ ਆਨੰਦ ਦਾ ਜ਼ਿਕਰ ਆ ਜਾਂ ਚੜ੍ਹਦੀ ਕਲਾ ਦਾ ਜ਼ਿਕਰ ਆ ਤੇ ਭਾਣਾ ਮੰਨਣ ਦੀ ਗੱਲ ਆ। ਤੇ ਜਿਹੜੀ ਸ਼ਹਾਦਤ ਹੁੰਦੀ ਆ ਉਹ ਸ਼ਹੀਦ ਖੁਦ ਚੁਣ ਕੇ ਲੈਂਦਾ ਆ ਜੀ, ਉਹਦੇ ਵਿੱਚ ਕੋਈ ਦੁੱਖ ਨਹੀਂ ਹੁੰਦਾ। ਸ਼ਹਾਦਤ ਦੇ ਵਿੱਚ ਖੇੜਾ ਹੁੰਦਾ ਆ, ਉਲਾਸ ਹੁੰਦਾ ਹੈ, ਚੜ੍ਹਦੀ ਕਲਾ ਹੁੰਦੀ ਆ। ਤੇ ਜਿਹੜੀ ਅੱਜ ਭਗਵੰਤ ਮਾਨ ਇਹ ਇੱਕ ਨਵੀਂ ਟਰਮ ਲੈ ਕੇ ਆ ਰਿਹਾ ਮਾਤਮੀ ਬਿਗਲ ਵਾਲੀ, ਤਾਂ ਇਹਨੇ ਇੱਕ ਵਾਰ ਸਾਰੇ ਸਿੱਖਾਂ ਨੂੰ ਅੱਜ ਅਸੀਂ ਦੇਖਦੇ ਹਾਂ ਵੀ ਹੈਰਾਨ ਕੀਤਾ ਜਦੋਂ ਇਹਨੂੰ ਸਾਰਿਆਂ ਨੇ ਦੇਖਿਆ। ਤੇ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜਿਹੜੇ ਸਿੱਖ ਵਿਚਰਦੇ ਨੇ ਉਹਨਾਂ ਦੇ ਵੱਲੋਂ ਇਹਦਾ ਵਿਰੋਧ ਵੀ ਕੀਤਾ ਜਾ ਰਿਹਾ ਜੀ ਕਿ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਪ੍ਰੋਗਰਾਮ ਉਹ ਸਿੱਖ ਰਵਾਇਤ ਦੇ ਨਾਲ ਛੇੜਛਾੜ ਆ। ਬਲਕਿ ਇਹ ਛੇੜਛਾੜ ਇੰਨੀ ਡੂੰਘੀ ਆ ਵੀ ਜੋ ਅੱਜ ਸਿੱਖਾਂ ਦੀ ਭਾਰਤ ਦੇ ਵਿੱਚ ਇੱਕ ਵੱਡੀ ਜੰਗ ਚੱਲ ਰਹੀ ਆ, ਵੱਡੀ ਸਟਰਗਲ ਚੱਲ ਰਹੀ ਆ, ਉਹ ਆਪਣੇ ਆਈਡੈਂਟੀਟੀ ਦੀ ਚੱਲ ਰਹੀ ਆ ਵੀ ਜਿਹੜਾ ਨਿਜ਼ਾਮ ਆ ਉੱਥੋਂ ਦਾ ਭਾਰਤ ਦਾ ਉਹ ਹਿੰਦੂਤਵੀ ਨਿਜ਼ਾਮ ਆ ਤੇ ਉਹ ਜਿਹੜੀ ਸਿੱਖੀ ਦੀ ਵੱਖਰੀ ਪਛਾਣ ਆ ਉਹਨੂੰ ਹਿੰਦੂਤਵ ਦਾ ਜਿਹੜਾ ਖਾਰਾ ਸਮੁੰਦਰ ਆ ਉਹਦੇ 'ਚ ਮਿਲਾਉਣਾ ਚਾਹੁੰਦਾ ਆ। ਤੇ ਭਗਵੰਤ ਮਾਨ ਵਰਗੇ ਜਿਹੜੇ ਦਿੱਲੀ ਦੇ ਸੂਬੇਦਾਰ ਨੇ ਪੰਜਾਬ ਦੀ ਅੱਜ ਰਾਜਸੀ ਸੱਤਾ ਤੇ ਕਾਬਜ਼ ਨੇ, ਤਾਂ ਇਹ ਜਿਹੜੀ ਗੱਲ ਮਾਤਮੀ ਬਿਗਲ ਵਾਲੀ ਲਿਆ ਰਿਹਾ ਭਗਵੰਤ ਮਾਨ ਦਾ ਕੋਈ ਆਪਣਾ ਆਈਡੀਆ ਨਹੀਂ, ਉਹਨੂੰ ਕਿਤੋਂ ਇਹ ਆਈਡੀਆ ਪੁਸ਼ ਕੀਤਾ ਗਿਆ, ਉਹਦੇ ਰਾਹੀਂ ਕਰਵਾਇਆ ਜਾ ਰਿਹਾ ਜਿਹਦਾ ਨਿਸ਼ਾਨਾ ਸਿੱਖਾਂ ਨੂੰ ਹਿੰਦੂਤਵ ਦੇ ਉਸ ਖਾਰੇ ਸਮੁੰਦਰ ਦੇ ਵਿੱਚ ਸੁੱਟਣਾ ਆ ਕਿ ਜਿਹੜੀ ਇਹ ਰਵਾਇਤ ਆ ਮਾਤਮੀ ਬਿਗਲ ਦੀ, ਇਹ ਹਿੰਦੂਤਵ ਦੀ ਰਵਾਇਤ ਆ ਤੇ ਉਹਨੂੰ ਸਿੱਖਾਂ ਦੇ ਉੱਤੇ ਥੋਪਿਆ ਜਾ ਰਿਹਾ, ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜੀ। ਵੀ ਉਹ ਇਸ ਤੋਂ ਪਹਿਲਾਂ ਜਿਵੇਂ ਨਰਿੰਦਰ ਮੋਦੀ ਨੇ ਉਹ ਬਾਲ ਦਿਵਸ ਵਾਲਾ ਸਾਰਾ ਕੰਮ ਕੀਤਾ ਸੀ, ਉਹ ਵੀ ਉਸੇ ਦਾ ਹਿੱਸਾ ਸੀ ਜੀ ਕਿ ਜਿਹੜੀ RSS ਜਾਂ ਹਿੰਦੂਤਵ ਦੀ ਆਈਡੀਓਲੋਜੀ ਆ ਉਹ ਸਿੱਖਾਂ ਦੇ ਵੱਖਰੇਪਨ ਨੂੰ ਹਿੰਦੂਤਵ ਦੇ ਵੱਡੇ ਸਮੁੰਦਰ 'ਚ ਜਜ਼ਬ ਕਰ ਲੈਣਾ ਚਾਹੁੰਦੀ ਆ। ਤੇ ਜਿਹੜੀਆਂ ਹਿੰਦੂਤਵ ਦੀਆਂ ਟਰਮੀਨੋਲੋਜੀਜ਼ ਨੇ, ਹਿੰਦੂਤਵ ਦੀਆਂ ਟ੍ਰੈਡੀਸ਼ਨਸ ਨੇ, ਉਹਨਾਂ ਨੂੰ ਸਿੱਖਾਂ ਦੇ ਉੱਤੇ ਥੋਪਿਆ ਜਾ ਰਿਹਾ ਤੇ ਉਹਦੇ ਵਿੱਚੋਂ ਹੀ ਇਹ ਮਾਤਮੀ ਬਿਗਲ ਵਾਲੀ ਗੱਲ ਆਈ ਆ। ਜਦ ਕਿ ਸਿੱਖੀ ਦੇ ਵਿੱਚ ਜਿਹੜੀ ਸ਼ਹਾਦਤ ਆ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਆ, ਜਿਹੜੀ ਕਿ ਸਿੱਖਾਂ ਨੂੰ ਹੋਰ ਜ਼ਿਆਦਾ ਪੰਥਕ ਤਰਜ਼ੇ ਜ਼ਿੰਦਗੀ ਜਿਹੜੀ ਹੈਗੀ ਆ ਉਹਦੇ ਵੱਲ ਨੂੰ
ਉਤਸ਼ਾਹਿਤ ਕਰਦੀ ਆ ਜੀ ਵੀ ਉਹ ਸਿੱਖੀ ਦੇ ਵਿੱਚ ਨਵੀਂ ਜਾਨ ਪਾਉਂਦੀ ਆ ਕੋਈ ਵੀ ਸ਼ਹਾਦਤ ਹੋਵੇ। ਪਰ ਹੁਣ ਜਿਹੜਾ ਇੱਥੇ ਜੋ ਇਹ ਵਰਤਾਂਤ ਸਿਰਜਣ ਦੀ ਭਗਵੰਤ ਮਾਨ ਕੋਸ਼ਿਸ਼ ਕਰ ਰਹੇ ਆ ਤਾਂ ਇਹਨੂੰ ਜਿਹੜੀਆਂ ਸਿੱਖ ਜਥੇਬੰਦੀਆਂ ਸਿੱਖ ਸੰਪਰਦਾਵਾਂ ਆ ਉਹਨਾਂ ਨੂੰ ਬਹੁਤ ਸੀਰੀਅਸਲੀ ਇਹਨੂੰ ਲੈਣਾ ਚਾਹੀਦਾ ਆ ਤੇ ਇਹਦਾ ਵਿਰੋਧ ਕਰਨਾ ਚਾਹੀਦਾ। ਬਲਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਵੀ ਇਹ ਜਿਹੜੀ ਪੰਜਾਬ ਸਰਕਾਰ ਆ ਜਿਹੜਾ ਇਹ ਫੈਸਲਾ ਕਰਨ ਜਾ ਰਹੀ ਆ ਵੀ ਉਹ ਵਾਪਸ ਲਿਆ ਜਾਵੇ। ਕੋਈ ਇਸ ਤਰ੍ਹਾਂ ਦਾ ਜਿਹੜੀ ਇਹ ਰਵਾਇਤ ਆ ਉਹ ਭਾਵੇਂ ਸਿੱਖ ਸੰਗਤਾਂ ਵਿਰੋਧ ਕਰ ਰਹੀਆਂ ਨੇ ਪਰ ਜੇ ਸਰਕਾਰ ਤਾਂ ਵੀ ਉਹਨੂੰ ਵਜਾਉਣਾ ਸ਼ੁਰੂ ਕਰਦੀ ਆ ਤੇ ਜੇ ਸਿੱਖ ਜਥੇਬੰਦੀਆਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀਆਂ ਤੇ ਉਹ ਵੱਜਦਾ ਆ ਇਸ ਤਰ੍ਹਾਂ ਦਾ ਬਿਗਲ ਕੋਈ ਵੀ ਤਾਂ ਜਦੋਂ ਉਹ ਲਗਾਤਾਰਤਾ ਚ ਆ ਜਾਂਦਾ ਹਰ ਸਾਲ ਐਵੇਂ ਦਾ ਮਾਤਮੀ ਬਿਗਲ ਵਜਾਉਣ ਲੱਗ ਜਾਣਗੇ ਤਾਂ ਉਹ ਅੱਜ ਤੋਂ 10-15 ਸਾਲਾਂ ਨੂੰ ਫਿਰ ਉਹ ਇੱਕ ਰਵਾਇਤ ਦਾ ਹਿੱਸਾ ਬਣ ਜਾਂਦਾ ਤੁਹਾਡੀ ਦਾ। ਤਾਂ ਇਹ ਹੁੰਦਾ ਕਿ ਜਦੋਂ ਚੀਜ਼ ਕੋਈ ਇਸ ਤਰ੍ਹਾਂ ਦੀ ਸ਼ੁਰੂ ਹੋ ਰਹੀ ਆ ਉਹਨੂੰ ਉਦੋਂ ਹੀ ਨੱਪਣਾ ਚਾਹੀਦਾ ਹੈ ਤੇ ਸਿੱਖ ਜਥੇਬੰਦੀਆਂ ਸਿੱਖ ਸੰਪਰਦਾਵਾਂ ਨੂੰ ਬੜਾ ਸੀਰੀਅਸਲੀ ਇਸ ਇਸ਼ੂ ਦੇ ਉੱਤੇ ਸਟੈਂਡ ਲੈ ਕੇ ਤੇ ਇਹ ਜਿਹੜਾ ਫੈਸਲਾ ਪੰਜਾਬ ਸਰਕਾਰ ਕਰਨ ਜਾ ਰਹੀ ਆ ਇਹਦਾ ਵਿਰੋਧ ਕਰਕੇ ਇਹਨੂੰ ਵਾਪਸ ਕਰਾਉਣਾ ਚਾਹੀਦਾ ਹੈ। ਤੇ ਬਲਕਿ ਜਿਹੜੀਆਂ ਸ਼ਹਾਦਤਾਂ ਜਿਵੇਂ ਸਿੱਖ ਮਨਾਉਂਦੇ ਆ ਉਵੇਂ ਹੋਰ ਜ਼ਿਆਦਾ ਚੜ੍ਹਦੀ ਕਲਾ ਦੇ ਨਾਲ ਜਿਹੜੀਆਂ ਇਹ ਸ਼ਹਾਦਤਾਂ ਮਨਾਉਣੀਆਂ ਚਾਹੀਦੀਆਂ। ਮੈਂ ਬਲਕਿ ਇੱਕ ਇਹਦੇ ਤੇ ਇਹ ਗੱਲ ਜ਼ਰੂਰ ਦਰਸ਼ਕਾਂ ਨਾਲ ਵੀ ਸਾਂਝੀ ਕਰਨੀ ਚਾਹੁੰਦਾ ਕਿ ਗੁਰੂ ਸਾਹਿਬ ਨੇ ਜੋ ਸਾਨੂੰ ਸੰਦੇਸ਼ ਦਿੱਤਾ ਤੁਸੀਂ ਦੇਖੋ ਕਿ ਬੰਦਾ ਸਿੰਘ ਮਤਲਬ ਮਾਧੋ ਦਾਸ ਵੈਰਾਗੀ ਹੈ ਜਿਹੜਾ ਉਹ ਵੈਰਾਗ ਦੀ ਅਵਸਥਾ ਸੀ ਉਹਦੀ ਕਿ ਜਿਹੜਾ ਅਸੀਂ ਉਹਦਾ ਇਤਿਹਾਸ ਪੜ੍ਹਦੇ ਹਾਂ ਕਿ ਜਿਹੜੇ ਬੱਚੇ ਸੀ ਹਿਰਨੀ ਦੇ ਜਦੋਂ ਉਹਦੇ ਗਰਭ ਦੇ ਵਿੱਚ ਉਹਦੇ ਤੀਰ ਦੇ ਨਾਲ ਮਾਰੇ ਗਏ ਤਾਂ ਉਹ ਤੋਂ ਬਾਅਦ ਉਹ ਇੰਨਾ ਕੁ ਵੈਰਾਗ ਦੇ ਵਿੱਚ ਚਲੇ ਗਿਆ ਕਿ ਉਹ ਸਾਧੂ ਹੋ ਗਿਆ ਸੰਨਿਆਸੀ ਹੋ ਗਿਆ ਤੇ ਵੈਰਾਗ ਦੀ ਅਵਸਥਾ 'ਚ ਵਿਚਰਦਾ ਰਿਹਾ ਪਰ ਉਹਦਾ ਵੈਰਾਗ ਉਹ ਮੌਤ ਤੋਂ ਆਇਆ ਸੀ ਵੀ ਉਹ ਜਿਹੜੀ ਮੌਤ ਆ ਜਿਹੜੀ ਉਹ ਹਿਰਨੀ ਦੇ ਬੱਚਿਆਂ ਦੀ ਜਾਂ ਮੌਤ ਨੂੰ ਜਿਵੇਂ ਉਹ ਲੈ ਰਿਹਾ ਸੀ ਤੇ ਜਿਹਨੂੰ ਉਹ ਸਾਰੀ ਇੱਥੋਂ ਦੀ ਜਿਹੜੀ ਸਨਾਤਨੀ ਪਰੰਪਰਾ ਲੈਂਦੀ ਆ ਵੀ ਜਿਹਦੇ ਵਿੱਚੋਂ ਬੰਦਾ ਵਿਰਾਗ 'ਚ ਜਾਂਦਾ ਪਰ ਦੂਜੇ ਪਾਸੇ ਜਦੋਂ ਜਿਹੜੀ ਉਹ ਵੀ ਮੌਤ ਦੀ ਗੱਲ ਆ ਜੋ ਗੁਰੂ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਆ ਉਹ ਬੰਦਾ ਸਿੰਘ ਬਹਾਦਰ ਨੂੰ ਉੱਥੇ ਸੁਣਾਉਂਦੇ ਆ ਨਾਂਦੇੜ ਦੀ ਧਰਤੀ ਤੇ ਉਹ ਵੀ ਮੌਤ ਆ ਪਰ ਉਸ ਮੌਤ ਦੇ ਵਿੱਚੋਂ ਬਹਾਦਰੀ ਉਪਜਦੀ ਆ। ਤਾਂ ਜਿਹੜੀ ਸਿੱਖਾਂ ਦੇ ਵਿੱਚ ਜਿਹੜਾ ਮੌਤ ਦਾ ਸੰਕਲਪ ਆ ਉਹ ਸਨਾਤਨੀ ਮੌਤ ਦੇ ਸੰਕਲਪ ਨਾਲੋਂ ਬਿਲਕੁਲ ਵੱਖਰਾ ਆ। ਤੇ ਅੱਜ ਵੀ ਅਸੀਂ ਦੇਖਦੇ ਹਾਂ ਵੀ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਹੁੰਦਾ ਆ ਸ਼ਹੀਦੀ ਦਿਨਾਂ ਦੇ ਵਿੱਚ ਤਾਂ ਸਿੱਖਾਂ ਦੇ ਵਿੱਚ ਜਿਹੜਾ ਪ੍ਰਚਾਰ ਆ ਉਹ ਬਹੁਤ ਜ਼ਿਆਦਾ ਪੱਧਰ ਤੇ ਦੇਖਣ ਚ ਆਉਂਦਾ ਹੈ ਕਿ ਉਹ ਵਿਰਾਗ ਤੱਕ ਸੀਮਿਤ ਹੋ ਕੇ ਰਹਿ ਜਾਂਦਾ ਆ ਕਿ ਜਿਹੜੀਆਂ ਤੁਹਾਡਾ ਵਿਰਾਗ ਦਾ ਇਮੋਸ਼ਨ ਆ ਉਹਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਸਾਰੇ ਪ੍ਰਚਾਰਕਾਂ ਵੱਲੋਂ ਕੀਤੀ ਜਾਂਦੀ ਆ ਜਾਂ ਮਤਲਬ ਇਹ ਜ਼ਿਆਦਾਤਰ ਦੇਖਣ ਨੂੰ ਮਿਲਦਾ। ਪਰ ਜਿਹੜਾ ਉਹਦੇ ਵਿੱਚੋਂ ਬਹਾਦਰੀ ਦਾ ਸੰਕਲਪ ਆ ਕਿ ਜਿਹੜੀਆਂ ਉਹ ਸ਼ਹਾਦਤਾਂ ਨੇ ਉਹਨਾਂ ਸ਼ਹਾਦਤਾਂ ਤੋਂ ਬਾਅਦ ਗੁਰੂ ਸਾਹਿਬ ਜਦੋਂ ਜਿਵੇਂ ਉਹ ਘਾਹ ਦੀ ਜੜ ਪੁੱਟ ਕੇ ਕਹਿੰਦੇ ਆ ਕਿ ਹੁਣ ਜਿਹੜੀ ਮੁਗਲ ਸਲਤਨਤ ਆ ਉਹਦੀ ਜੜ ਪੁੱਟੀ ਗਈ ਆ ਤੇ ਜਿਵੇਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਫੌਜ ਲੈ ਕੇ ਪੰਜਾਬ ਤੇ ਚੜ੍ਹਦਾ ਤੇ ਖਾਲਸਾ ਰਾਜ ਸਥਾਪਿਤ ਕਰਦਾ ਆ ਤਾਂ ਇਹ ਜਿਹੜੀਆਂ ਸ਼ਹਾਦਤਾਂ ਨੇ ਇਹਨਾਂ ਸ਼ਹਾਦਤਾਂ ਦਾ ਮਕਸਦ ਸਿੱਖਾਂ ਦੀ ਜਿਹੜੀ ਪ੍ਰਭੂ ਸੱਤਾ ਆ ਜਿਹੜੀ ਸਿੱਖ ਅਕਾਲ ਤਖਤ ਸਾਹਿਬ ਦੀ ਸੋਵਰੇਨਿਟੀ ਆ ਜਿਹੜੀ ਖਾਲਸਾ ਪੰਥ ਦੀ ਸੋਵਰੇਨਿਟੀ ਆ ਉਹਨੂੰ ਐਸਟੈਬਲਿਸ਼ ਕਰਨਾ ਆ ਵੀ ਉਹ ਲੜਾਈ ਪੋਲੀਟੀਕਲ ਲੜਾਈ ਆ ਜਿਹਦੇ ਵਿੱਚ ਉਹ ਸ਼ਹਾਦਤਾਂ ਹੋਈਆਂ ਤੇ ਉਹਦਾ ਜਿਹੜਾ ਐਂਡ ਰਿਜ਼ਲਟ ਆ ਉਹ ਵੀ ਪੋਲੀਟੀਕਲ ਸੋਵਰੇਨਿਟੀ ਆ। ਤੇ ਅੱਜ ਜਦੋਂ ਫੇਰ ਸਿੱਖ ਕਿਸੇ ਹੋਰ ਦੀ ਸੱਤਾ ਦੇ ਅਧੀਨ ਆ ਤੇ ਉਦੋਂ ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਆ ਜੇ ਸਿੱਖਾਂ ਦੇ ਵਿੱਚ ਗੱਲ ਸਿਰਫ ਵੈਰਾਗ ਤੱਕ ਸੀਮਤ ਹੋ ਕੇ ਰਹਿ ਜਾਣੀ ਆ ਤਾਂ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਨਾਲ ਇਨਸਾਫ ਨਹੀਂ ਕਰ ਰਹੇ। ਜਿਸ ਕਾਰਜ ਲਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਜਾਂ ਉਹ ਸਾਰਾ ਅਕਾਲ ਪੁਰਖ ਨੇ ਇੱਕ ਕਲਾ ਵਰਤਾਈ ਆ ਇਸ ਧਰਤੀ ਦੇ ਉੱਤੇ ਆਪਣੇ ਪਰਿਵਾਰ ਦੇ ਰੂਪ ਦੇ ਵਿੱਚ ਤਾਂ ਉਸ ਚੀਜ਼ ਦੇ ਨਾਲ ਅੱਜ ਸਿੱਖ ਜਗਤ ਇਨਸਾਫ ਨਹੀਂ ਕਰ ਰਿਹਾ ਜੇ ਮਹਿਜ਼ ਉਹਨੂੰ ਵਿਰਾਗ ਤੱਕ ਸੀਮਤ ਕਰਦਾ। ਤੇ ਸਿੱਖ ਪ੍ਰਚਾਰਕਾਂ ਨੂੰ ਵੀ ਚਾਹੀਦਾ ਕਿ ਜਿੱਥੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹਿੰਦੂਤਵਾ ਦੇ ਜਿਹੜੇ ਡੀਪ ਏਜੰਟਸ ਹੈਗੇ ਆ ਚੀਫ ਮਿਨਿਸਟਰ ਵਰਗੇ ਉਹਨਾਂ ਦੇ ਰਾਹੀਂ ਕਰਵਾਉਣ ਦੀ ਕੋਸ਼ਿਸ਼ ਆ ਕਿ ਸਿਰਫ ਮਾਤਮ ਵਿਰਾਗ ਤੱਕ ਗੱਲ ਨੂੰ ਸੀਮਤ ਰੱਖਿਆ ਜਾਵੇ ਤੇ ਬਲਕਿ ਹੁਣ ਉਹ ਤੋਂ ਵੀ ਗਾਂਹ ਜਾ ਕੇ ਉਹ ਜਿਹੜਾ ਵਿਰਾਗ ਆ ਉਹਨੂੰ ਪੂਰਾ ਸਨਾਤਨੀ ਰੰਗ ਦਿੱਤਾ ਜਾਵੇ ਤਾਂ ਉਹ ਤੋਂ ਅੱਗੇ ਵੱਧ ਕੇ ਸਿੱਖਾਂ ਨੂੰ ਜਿਹੜਾ ਆ ਉਹ ਪੂਰੇ ਜਿਹੜੀ ਇਹ ਸਨਾਤਨੀ ਰੋਹ ਰੀਤਾਂ ਹੈਗੀਆਂ ਉਹਨਾਂ ਨਾਲੋਂ ਕਿਨਾਰਾ ਕਰਕੇ ਤੇ ਆਪਣੀ ਜਿਹੜੀ ਖਾਲਸਾ ਪੰਥ ਦੀ ਰਵਾਇਤ ਆ ਜਿਹਦੇ ਵਿੱਚ ਸ਼ਹਾਦਤ ਜਿਹੜੀ ਆ ਉਹ ਇੱਕ ਸੋਵਰੇਨਿਟੀ ਨੂੰ ਉਸਾਰਦੀ ਆ ਉਹਦੀ ਗੱਲ ਨੂੰ ਜਿਹੜਾ ਆ ਇਹਨਾਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਉਹਦਾ ਜ਼ਿਕਰ ਹੋਣਾ ਚਾਹੀਦਾ ਹੈ। ਉਹਦਾ ਹੀ ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ਤੋਂ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਹੈ। ਜੀ
ਨਹੀਂ, ਇਹ ਬਹੁਤ ਇੰਪੋਰਟੈਂਟ ਗੱਲ ਤੁਸੀਂ ਕੀਤੀ ਹੈ, ਜਿਹੜਾ ਵੀ ਕਿਸ ਕਿਸਮ ਦੀ ਗੱਲ ਕਿੱਧਰੋਂ ਆ ਰਹੀ ਹੈ। ਮਤਲਬ ਮੈਂ ਉਸ ਗੱਲ 'ਤੇ ਮੋਰ ਐਮਫੇਸਾਈਜ਼ ਕਰਨਾ ਚਾਹੂੰਗਾ ਵੀ ਜਿਹੜਾ ਇਹ ਸਾਰਾ ਨੈਰੇਟਿਵ ਹੈ ਇਹ ਕਿਉਂ ਬੁਣਿਆ ਜਾ ਰਿਹਾ ਹੈ ਅਤੇ ਕਿੱਥੋਂ ਬੁਣਿਆ ਜਾ ਰਿਹਾ ਹੈ। ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇਹ ਭਗਵੰਤ ਮਾਨ ਦੀ ਆਪਣੀ ਵਰਡਿੰਗ ਨਹੀਂ ਹੋ ਸਕਦੀ। ਇੱਕ ਸਿੱਖ ਪਰਿਵਾਰ ਦੇ ਵਿੱਚੋਂ, ਪਿੰਡ ਦੇ ਵਿੱਚੋਂ, ਸੰਗਰੂਰ 'ਚੋਂ ਉੱਠ ਕੇ ਤੁਸੀਂ ਇਸ ਕਿਸਮ ਦੀ ਗੱਲ ਕਰੋ, ਤੁਹਾਨੂੰ ਆਪ ਨੂੰ ਪਤਾ ਹੁੰਦਾ ਕਿ ਕਿਸ ਕਿਸਮ ਦਾ ਮਾਹੌਲ ਅਤੇ ਸ਼ਹਾਦਤ ਦਾ ਸੰਕਲਪ ਸਿੱਖੀ ਦੇ ਵਿੱਚ ਕੀ ਹੈ। ਪਰ ਜੇ ਇਸ ਕਿਸਮ ਦੀ ਗੱਲ ਕੋਈ ਕੀਤੀ ਜਾ ਰਹੀ ਹੈ, ਮਾਤਮੀ ਬਿਗਲ ਵਜਾਉਣ ਦੀ ਗੱਲ ਕੀਤੀ ਜਾ ਰਹੀ ਹੈ, ਅਤੇ ਜਿਹੜੀ ਇਹ ਵਰਡਿੰਗ ਹੈ ਜਾਂ ਜਿਹੜਾ ਇਹਦੇ ਨਾਲ ਜੁੜਿਆ ਇੱਕ ਕਲਚਰ, ਸੱਭਿਆਚਾਰ, ਇੱਕ ਨੈਰੇਟਿਵ ਆ ਰਿਹਾ ਹੈ, ਉਹ ਕਿੱਥੋਂ ਆ ਰਿਹਾ ਹੈ, ਉਹਦੇ ਵੱਲ ਅਸੀਂ ਜਾਈਏ ਕਿ ਉਹ ਐਗਜ਼ੈਕਟਲੀ ਹੈ ਕੀ ਅਤੇ ਕਿਹੜੇ ਢੰਗਾਂ ਦੇ ਨਾਲ ਇਹ ਜਿਹੜੀ ਚੀਜ਼ ਹੈ ਉਹ ਪ੍ਰੋਪੇਗੇਟ ਕੀਤੀ ਜਾ ਰਹੀ ਹੈ। ਕਿਉਂਕਿ ਇਕੱਲਾ ਇਹ ਨਹੀਂ, ਮਤਲਬ ਇਹ ਪਿਛਲੇ ਸਾਰੇ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਜਿਹੜਾ ਸਿੱਖਾਂ ਦਾ ਇਤਿਹਾਸ ਹੈ ਉਹਨੂੰ ਜਦੋਂ TV 'ਤੇ ਬੈਠ ਕੇ ਮੀਡੀਆ ਦੇ ਵਿੱਚ ਡਿਬੇਟਸ ਹੁੰਦੀਆਂ ਨੇ, ਉਹਨੂੰ ਕਿਸ ਕਿਸਮ ਦੀ ਰੰਗਤ ਦਿੱਤੀ ਜਾਂਦੀ ਹੈ। ਇੱਕ ਹੋਰ ਵੀਡੀਓ ਪਿਛਲੇ ਦਿਨਾਂ ਦੇ ਵਿੱਚ ਪ੍ਰਚਲਿਤ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ, ਜਿੱਥੇ ਇੱਕ ਬੀਬੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਰਿਲੇਟਡ ਇਤਿਹਾਸ ਦੱਸਦੀ ਹੈ ਹਿੰਦੂਤਵੀ ਐਂਕਰਸ ਨੂੰ, ਅਤੇ ਜਿਹੜੇ ਉਹਨਾਂ ਦੇ ਨਾਲ ਪੈਨਲਿਸਟ ਬੈਠੇ ਆ, ਅਤੇ ਉਹ ਸਿੱਧਾ ਹੀ ਮੁਨਕਰ ਹੋ ਜਾਂਦਾ ਹੈ ਕਿ ਨਹੀਂ ਜੀ, ਮੈਂ ਤਾਂ ਇਹ ਇਤਿਹਾਸ ਮੰਨਦਾ ਹੀ ਨਹੀਂ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੇ ਲਈ ਸੀਸ ਦਿੱਤਾ ਹੈ ਜਾਂ ਸ਼ਹਾਦਤ ਹੋਈ ਹੈ, ਇਸ ਕਿਸਮ ਦੀ ਕੋਈ ਗੱਲ ਹੋਈ ਹੋ ਨਹੀਂ। ਉਹ ਮੁੱਢੋਂ ਹੀ ਮੁਨਕਰ ਹੋ ਜਾਂਦੇ ਆ। ਅਸੀਂ ਕਿਤਾਬਾਂ ਵੱਲ ਆਉਂਦੇ ਹਾਂ, CBSE ਅਤੇ ਜਿਹੜਾ ਹੋਰ ਸਾਰਾ ਸਿਲੇਬਸ ਦਾ ਕਰਿਕੂਲਮ ਹੈਗਾ ਉਹ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਥੱਲੇ ਕਿਸ ਕਿਸਮ ਦਾ ਕੰਪਾਈਲ ਕੀਤਾ ਜਾ ਰਿਹਾ ਹੈ ਉਹ ਸਾਡੇ ਸਾਹਮਣੇ ਆ। ਈਵਨ ਜਿਹੜੀਆਂ SGPC ਦੀਆਂ ਇਤਿਹਾਸਕ ਕਿਤਾਬਾਂ ਨੇ ਉਹਦੇ ਵਿੱਚ ਇਸ ਕਿਸਮ ਦੀਆਂ ਗਲਤੀਆਂ ਨੇ ਜਾਂ ਇਸ ਕਿਸਮ ਦਾ ਪਾਠ ਨਜ਼ਰ ਆਉਂਦਾ ਜਿਹਦੇ 'ਤੇ ਇਹ ਦੇਖਿਆ ਜਾਂਦਾ ਵੀ ਇਹ ਗੱਲ ਚੱਲ ਕੀ ਰਹੀ ਹੈ, ਕਿਸ ਕਿਸਮ ਦਾ ਇਤਿਹਾਸ ਸੀ, ਅਤੇ ਪਰ ਹੁਣ ਉਹਦੀ ਜਿਹੜੀ ਪੇਸ਼ਕਾਰੀ ਹੈ ਉਹ ਕਿਵੇਂ ਕੀਤੀ ਜਾ ਰਹੀ ਹੈ। ਇਹ ਇੱਕ ਵੱਡਾ ਸਵਾਲ ਹੈ ਜਿਹਦੇ 'ਤੇ ਸਾਡਾ ਫੋਕਸ ਹੋਣਾ ਬਣਦਾ। ਮੈਂ ਸਮਝਦਾ ਇਹਦੇ 'ਤੇ ਸਾਨੂੰ ਮੋਰ ਧਿਆਨ ਦੇਣ ਦੀ ਲੋੜ ਹੈ ਵੀ ਇਹ ਜਿਹੜਾ ਨੈਰੇਟਿਵ ਹੈ ਇਹ ਪੁਸ਼ ਕਿੱਥੋਂ ਕੀਤਾ ਜਾ ਰਿਹਾ ਹੈ ਅਤੇ ਕਿਸ ਮੰਤਵ ਦੇ ਲਈ ਅਤੇ ਕੀ ਅਚੀਵ ਕਰਨ ਦੇ ਲਈ ਕੀਤਾ ਜਾ ਰਿਹਾ ਹੈ। ਹੁਣ ਅਯੋਧਿਆ ਦੇ ਵਿੱਚ ਰਾਮ ਮੰਦਰ ਦੀ ਸੈਰੇਮਨੀ ਦੇ ਮੌਕੇ ਦੇ ਉੱਥੇ ਲੰਗਰ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ, ਅਤੇ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਕੀ ਇਹਨਾਂ ਨੂੰ ਵੱਖ-ਵੱਖ ਦੇਖਿਆ ਜਾਵੇ ਜਾਂ ਇੱਕੋ ਲੜੀ ਦੇ ਵਿੱਚ ਪਰੋ ਕੇ ਇਹਨੂੰ ਸਮਝਿਆ ਜਾਵੇ? ਦੇਖੋ, ਵੱਖ-ਵੱਖ ਦੇਖਣ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਅਮਰਵੀਰ ਸਿੰਘ ਜੀ। ਮਸਲਾ ਇਹ ਆ ਕਿ ਜਿਹੜਾ ਇੱਥੋਂ ਦਾ ਹਿੰਦੂਤਵੀ ਮਾਈਂਡਸੈਟ ਆ, ਹਿੰਦੂਤਵੀ ਆਈਡੀਓਲੋਗ ਆ ਜਿਹੜਾ, ਉਹ ਸਿੱਖੀ ਨੂੰ ਹਿੰਦੂਤਵਾ ਜਿਹੜੀ ਸਨਾਤਨੀ ਪਰਿਭਾਸ਼ਾ ਆ ਉਹਦੇ ਅਨੁਸਾਰ ਪਰਿਭਾਸ਼ਿਤ ਕਰਨਾ ਚਾਹੁੰਦਾ ਆ। ਅਤੇ ਇਹ ਕੋਈ ਅੱਜ ਦੇ ਐਫਰਟ ਨਹੀਂ ਹੋ ਰਹੇ। ਤੁਸੀਂ ਜਿਹੜਾ ਜ਼ਿਕਰ ਕੀਤਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਪਣੀਆਂ ਲਿਖੀਆਂ ਕਿਤਾਬਾਂ ਦੇ ਵਿੱਚੋਂ ਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਵੀ ਜਿਨ੍ਹਾਂ ਨੂੰ ਸਿੱਖ ਜਿਹੜਾ ਆ ਹਜ਼ਮ ਨਹੀਂ ਕਰ ਪਾਉਂਦਾ ਕਿ ਇਹ ਕਿਵੇਂ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਪਣੀਆਂ ਕਿਤਾਬਾਂ ਦੇ ਵਿੱਚ ਜਿਹੜਾ ਸਿੱਖ ਇਤਿਹਾਸ ਆ ਉਹ ਗਲਤ ਤਰੀਕੇ ਨਾਲ ਲਿਖਿਆ ਗਿਆ। ਤਾਂ ਉਹਦੇ ਵਿੱਚ ਇਹ ਆ ਕਿ ਜਿਹੜਾ ਮੈਂ ਤੁਹਾਨੂੰ ਉਹੀ ਅਸੀਂ ਪਿਛਲੇ ਸ਼ੋਅ 'ਚ ਵੀ ਗੱਲ ਕੀਤੀ ਆ ਕਿ ਜੇ 1947 ਦੇ ਵਿੱਚ ਇੱਥੋਂ ਦਾ ਜਿਹੜਾ ਬ੍ਰਾਹਮਣ ਆਈਡੀਓਲੋਗ ਆ ਉਹ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਲਿਖ ਰਿਹਾ ਆ, ਤਾਂ ਉਹ ਤੋਂ ਬੜਾ ਲੰਮਾ ਪਹਿਲਾਂ ਤੋਂ ਉਹ ਸਿੱਖਾਂ ਨੂੰ ਸਨਾਤਨੀ ਮਤ ਮੁਤਾਬਕ ਪਰਿਭਾਸ਼ਿਤ ਕਰਨ ਲਈ ਯਤਨ ਕਰ ਰਿਹਾ ਜੀ, ਤੇ ਅੱਜ ਤੱਕ ਉਹ ਯਤਨ ਲਗਾਤਾਰ ਜਾਰੀ ਆ। ਤੇ ਜੇ ਕਿਤੇ 1984 ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਸੰਘਰਸ਼ ਲੜਿਆ ਗਿਆ ਤੇ ਉਹਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨਾ ਹੁੰਦੇ ਤੇ ਸਿੱਖ ਜਿਹੜੇ ਆ ਉਹ ਮਤਲਬ ਆਪਣੇ ਸਿਧਾਂਤਕ ਸਥਾਨ ਤੇ ਖੜ ਕੇ, ਜੋ ਸਿਧਾਂਤਕ ਸਟੈਂਡ ਆ ਸਿੱਖਾਂ ਦਾ, ਉਹਦੇ ਤੇ ਖੜ ਕੇ ਸਿੱਧੀ ਟੱਕਰ ਹਿੰਦੂਤਵਾ ਦੇ ਨਾਲ ਨਾ ਲੈਂਦੇ ਤੇ ਹਿੰਦੂਤਵਾ ਦਾ ਸਾਰਾ ਜਿਹੜਾ ਇਹ ਚਿਹਰਾ ਆ ਸਿੱਖਾਂ ਬਾਰੇ ਉਹ ਕਦੇ ਬੇਨਕਾਬ ਨਹੀਂ ਸੀ ਹੋਣਾ। ਤੇ ਉਹ ਇੱਕ ਮਿੱਠੇ ਜ਼ਹਿਰ ਦੇ ਵਾਂਗ ਜਿਹੜਾ ਆ ਉਹਨਾਂ ਨੇ ਸਿੱਖਾਂ ਨੂੰ ਖਤਮ ਕਰ ਦੇਣਾ ਸੀ। ਪਰ 84 ਦੇ ਵਿੱਚ ਜੋ ਹੋਇਆ ਜਾਂ 84 ਤੋਂ ਬਾਅਦ ਜਿੰਨੀ ਸਟਰਗਲ ਲੜੀ ਗਈ, ਉਹਨੇ ਇੱਕ ਲਾਈਨ ਜਿਹੜੀ ਆ ਉਹ ਕਲੀਅਰ ਕਰਤੀ ਕਿ ਹਿੰਦੂਤਵਾ ਜਿਹੜਾ ਆ ਉਹ ਤੁਹਾਨੂੰ ਖਤਮ ਕਰਨਾ ਚਾਹੁੰਦਾ, ਉਹ ਭਾਵੇਂ ਅਸਿਮੀਲੇਸ਼ਨ ਦੇ ਰਾਹੀਂ ਹੋਵੇ ਭਾਵੇਂ ਐਲੀਮੀਨੇਸ਼ਨ ਦੇ ਰਾਹੀਂ ਹੋਵੇ, ਤੇ ਦੋਵੇਂ ਤਰੀਕਿਆਂ ਦੇ ਨਾਲ ਅੱਜ ਉਹ ਅਟੈਕ ਕਰ ਰਿਹਾ। ਤੇ ਜੋ ਇਹ ਸਾਰਾ ਕੁਛ ਹੋ ਰਿਹਾ ਉਹ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਦੀ ਕਲੀਅਰ ਕੱਟ ਪੋਲਿਸੀ ਆ ਕਿ ਸਿੱਖਾਂ ਦੇ ਇੱਕ ਹਿੱਸੇ ਨੂੰ, ਜੋ ਅੱਜ ਬੀਜੇਪੀ ਦੀ ਪੋਲੀਟੀਕਲ ਪੋਲਿਸੀ ਆ, ਉਹਦੇ ਰਾਹੀਂ ਵੀ ਤੁਸੀਂ ਇਹਨੂੰ ਸਮਝ ਸਕਦੇ ਹੋ ਕਿ ਬੀਜੇਪੀ ਜਿਹੜੀ ਆ
ਉਹ ਹੁਣ ਸਿੱਖਾਂ ਨੂੰ ਸਿੱਖ ਸਰੂਪ ਦੇ ਵਿੱਚ ਆਪਣਾ ਪੈਰਲਲ ਅਲਾਈ ਨਹੀਂ ਚਾਹੁੰਦੀ। ਉਹ ਨਹੀਂ ਚਾਹੁੰਦੀ ਕਿ ਜਿਹੜੇ ਸਿੱਖ ਆ ਉਹ ਆਪਣੀ ਪੋਲੀਟੀਕਲ ਵੱਖਰੀ ਹੋਂਦ ਰੱਖ ਕੇ ਤੇ ਉਹਨਾਂ ਦੇ ਅਲਾਈ ਬਣਨ। ਬੀਜੇਪੀ ਹੁਣ ਇਹ ਚਾਹੁੰਦੀ ਆ ਵੀ ਸਿੱਖ ਜਿਹੜੇ ਆ ਉਹ ਸਿੱਧੇ ਹੋ ਕੇ ਉਹਦੇ ਅੰਦਰ ਜਜ਼ਬ ਹੋ ਜਾਣ, ਵੀ ਬੀਜੇਪੀ ਦੇ ਦਾ ਝੰਡਾ ਚੁੱਕ ਕੇ ਜਿਹੜੇ ਪੱਗਾਂ ਵਾਲੇ ਆ ਉਹ ਆਪਣੀ ਸਿਆਸਤ ਕਰਨ ਜੀ। ਮਤਲਬ ਸਥਿਤੀ ਇੱਥੋਂ ਤੱਕ ਪਹੁੰਚੀ ਆ ਵੀ ਹੁਣ ਉਹ ਅਕਾਲੀ ਦਲ ਦੇ ਸਰੂਪ ਦੇ ਵਿੱਚ ਵੀ ਆਪਣਾ ਲਾਈ ਨਹੀਂ ਚਾਹੁੰਦੇ। ਇਹੀ ਜਿਹੜਾ ਸੇਮ ਆ ਉਹ ਇੱਥੋਂ ਦੀ ਜਿਹੜੀ ਸਨਾਤਨੀ ਮੱਤ ਆ, ਸਨਾਤਨੀ ਆਈਡੀਓਲੋਗ ਆ, ਉਹਨਾਂ ਦਾ ਉਹ ਇਹ ਨਹੀਂ ਚਾਹੁੰਦੇ ਕਿ ਜਿਹੜਾ ਸਿੱਖੀ ਦਾ ਸਾਡੇ ਮਤਲਬ ਬਰਾਬਰ ਜਿਹੜਾ ਆ ਉਹ ਇਸ ਖਿੱਤੇ ਦੇ ਵਿੱਚ ਪੋਲੀਟੀਕਲ ਆਈਡੀਆ ਜਾਂ ਸੋਸ਼ਲ ਆਈਡੀਆ ਖੜਾ ਰਹੇ। ਵੀ ਜਿਹੜਾ ਸਾਡਾ ਸੋਸ਼ਲ ਸਟਰਕਚਰ ਆ ਚੌਂ ਵਰਨਾਂ ਵਾਲਾ, ਉਹਦੇ ਵਿੱਚ ਹੀ ਜਿਹੜਾ ਸਿੱਖੀ ਆ ਆਪਣੇ ਇੱਕ ਇਸ ਮਤਲਬ ਆਊਟਰ ਸਰੂਪ ਦੇ ਨਾਲ ਉਹਦੇ ਵਿੱਚ ਹੀ ਜਜ਼ਬ ਹੋ ਜੀ। ਤੇ ਉਹਦੇ ਲਈ ਉਹ ਸਾਰਾ ਕੁਛ ਇਹ ਕਰ ਰਹੇ ਆ ਵੀ ਜਿਹੜੇ ਤਾਂ ਉਹਨੂੰ ਲੱਗ ਰਿਹਾ ਸਟੇਟ ਮਤਲਬ ਬੀਜੇਪੀ ਦੀ ਜਦੋਂ ਰਜੀਮ ਆਈ ਆ, ਹਾਰਡਕੋਰ ਹਿੰਦੂਤਵਾ ਹੁਣ ਪੂਰੀ ਤਰ੍ਹਾਂ ਇੰਡੀਆ ਦੇ ਉੱਤੇ ਐਸਟੈਬਲਿਸ਼ ਹੋਇਆ 1947 ਤੋਂ ਬਾਅਦ ਹੌਲੀ ਹੌਲੀ ਚੱਲਦੇ ਆ ਅੱਜ ਉਹ ਪੂਰੀ ਤਰ੍ਹਾਂ ਐਸਟੈਬਲਿਸ਼ ਹੋ ਚੁੱਕਿਆ ਪੋਲੀਟੀਕਲ ਪਾਵਰ ਤੇ ਵੀ। ਤੇ ਉਹਨਾਂ ਨੇ ਜਿਹੜਾ ਹਿੰਦੂਤਵਾ ਆਈਡੀਓਲੋਗ ਆ ਉਹ ਆਪਣੇ ਪੂਰੇ ਅਸੀਂ ਕਹੀਏ ਵੀ ਜਿਹੜਾ ਜ਼ਹਿਰੀਲਾ ਉਹਦਾ ਰੂਪ ਆ ਉਹ ਸਾਡੇ ਸਾਹਮਣੇ ਆ ਰਿਹਾ ਹੈ ਜੀ। ਤੇ ਹੁਣ ਉਹਨਾਂ ਦੀ ਇੱਕ ਕਲੀਅਰ ਕੱਟ ਪਾਲਿਸੀ ਆ ਵੀ ਜਿਹੜਾ ਅਸਿਮੀਲੇਸ਼ਨ ਦਾ ਪ੍ਰੋਸੈਸ ਆ ਉਹਨਾਂ ਦਾ ਡਿਫਾਈਨ ਕਰਨ ਵਾਲਾ, ਉਹ ਆਈਡੀਓਲੋਜੀ ਦੇ ਪੱਧਰ ਤੇ ਉਹ ਲਗਾਤਾਰ ਇਹ ਚੀਜ਼ਾਂ ਕਰ ਰਹੇ ਆ, ਜਿਹਦੇ ਵਿੱਚ ਇਹ ਅੱਜ ਜਿਹੜਾ ਭਗਵੰਤ ਮਾਨ ਦਾ ਫੈਸਲਾ ਵੀ ਉਹਦੇ ਵਿੱਚ ਸ਼ਾਮਲ ਆ। ਜਿਵੇਂ ਪਿਛਲੇ ਦਿਨੀ ਅਸੀਂ ਰਾਮ ਮੰਦਿਰ ਵਾਲੇ ਸਾਰੇ ਇਵੈਂਟ ਦੇ ਵਿੱਚ ਦੇਖਿਆ ਵੀ ਸਿੱਖਾਂ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਾਂ ਉਹ ਤੋਂ ਪਹਿਲਾਂ ਤੁਸੀਂ ਆਹ ਬਾਲ ਦਿਵਸ ਵਾਲੀ ਗੱਲ ਕੀਤੀ, ਜਾਂ ਹੋਰ ਸਾਰੇ ਸਟੈਪਸ ਜੋ ਲਏ ਜਾ ਰਹੇ ਆ ਵੀ ਇਹ ਸਾਰਾ ਕੁਛ ਅਸਿਮੀਲੇਸ਼ਨ ਦਾ ਪ੍ਰੋਜੈਕਟ ਆ। ਵੀ ਜਿਹੜੇ ਸਿੱਖ ਮਤਲਬ ਹੈ ਰਹਿ ਜਾਣਗੇ ਜਿਨ੍ਹਾਂ ਦੇ ਅੰਦਰ ਅਣਖ ਨਹੀਂ ਹੋਊਗੀ, ਪਰ ਉਹ ਸਿੱਖੀ ਸਰੂਪ ਦੇ ਵਿੱਚ ਉਵੇਂ ਦੇ ਰਹਿ ਕੇ ਤੇ ਉਹ ਸਾਡੇ ਇਸ ਹਿੰਦੂਤਵਾ ਦਾ ਹਿੱਸਾ ਬਣ ਜਾਣਗੇ ਜੀ। ਪਰ ਜਿਹੜੇ ਉਹਨਾਂ ਨੂੰ ਪਤਾ ਵੀ ਜਿਹੜੇ ਸਿੱਖ ਉਹਨਾਂ ਦੀ ਈਣ ਨਹੀਂ ਮੰਨ ਰਹੇ, ਜਿਹੜੇ ਕਿ ਇਸ ਹਿੰਦੂਤਵਾ ਦੇ ਆਈਡੀਏ ਨੂੰ ਐਕਸੈਪਟ ਨਹੀਂ ਕਰ ਰਹੇ ਆ, ਫਿਰ ਉਹ ਉਹਨਾਂ ਦੇ ਨਾਲ ਸੋਸ਼ਲ ਤੇ ਪੋਲੀਟੀਕਲ ਦੋਵਾਂ ਲੈਵਲਾਂ ਦੇ ਉੱਤੇ ਉਹਨਾਂ ਨਾਲ ਟੱਕਰ ਲੈ ਰਹੇ ਆ। ਤੇ ਡਾਇਰੈਕਟ ਜਿਹੜੀਆਂ ਅਸੀਂ ਦੇਖੀਏ ਵੀ ਪੋਲੀਟੀਕਲ ਅਸੈਸੀਨੇਸ਼ਨਸ ਤੋਂ ਲੈ ਕੇ ਆਰਗੇਨਾਈਜੇਸ਼ਨਲ ਮਤਲਬ ਸਟਰਕਚਰਸ ਜਿਹੜੇ ਆ ਉਹਨਾਂ ਨੂੰ ਖਤਮ ਕਰਨ ਤੱਕ ਉਹ ਅਟੈਕ ਕਰ ਰਹੇ ਆ। ਮਤਲਬ ਜਿਹੜਾ ਫਿਜ਼ੀਕਲ ਅਟੈਕ ਹੁੰਦਾ ਉਹ ਭਾਵੇਂ ਬੰਦਿਆਂ ਤੇ ਹੋਵੇ ਭਾਵੇਂ ਆਰਗੇਨਾਈਜੇਸ਼ਨਸ ਤੇ ਹੋਵੇ। ਮੈਂ ਆਰਗੇਨਾਈਜੇਸ਼ਨਸ ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਲੈ ਕੇ ਅਕਾਲੀ ਦਲ, ਇਹਨਾਂ ਦੋਨਾਂ ਜਿਹੜੀਆਂ ਵੱਡੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਦਾ ਹਾਲ ਦੇਖੋ ਜੀ। ਸਿੱਖ ਇਤਿਹਾਸਕ ਸੰਪਰਦਾਵਾਂ, ਨਿਹੰਗ ਸਿੰਘ ਦਲ ਹੋ ਗਏ ਜਾਂ ਸਾਡੀਆਂ ਟਕਸਾਲਾਂ ਹੋ ਗਈਆਂ, ਉਹਨਾਂ ਦੇ ਵਿੱਚ ਕਿਵੇਂ ਉਹ ਅਟੈਕ ਕਰ ਰਹੇ ਆ। ਮਤਲਬ ਇਹ ਅਟੈਕ ਇਹਦੇ ਵਿੱਚ ਜੇ ਆਪਾਂ ਇੰਡੀਵਿਜੂਅਲਸ ਨੂੰ ਇਕੱਲਾ ਗੁਨਾਹਗਾਰ ਬਣਾਵਾਂਗੇ ਤਾਂ ਫਿਰ ਤੁਸੀਂ ਸਾਰੀ ਕਹਾਣੀ ਨੂੰ ਸਮਝ ਨਹੀਂ ਸਕਦੇ। ਅਸੀਂ ਪਿਛਲੇ ਪ੍ਰੋਗਰਾਮ 'ਚ ਡਿਸਕਸ ਕੀਤਾ ਜੀ, ਬਾਦਲ ਨੇ ਮਾਫੀ ਮੰਗ ਲਈ, ਲੋਕ ਕਹਿੰਦੇ ਜੀ ਠੀਕ ਆ ਵੀ ਗੁਨਾਹ ਦੀ ਮਾਫੀ ਮੰਗ ਰਿਹਾ। ਮਸਲਾ ਇਕੱਲੇ ਬਾਦਲ ਤੱਕ ਨਹੀਂ ਸੀਮਤ, ਉਹ ਜਿਹੜਾ ਸਾਰਾ ਆਰਗੇਨਾਈਜੇਸ਼ਨਲ ਸਟਰਕਚਰ ਆ ਉਹਦੇ 'ਚ ਜਿਹੜੇ ਬਾਦਲ ਤੋਂ ਬਿਨਾਂ ਬਾਕੀ ਸਾਰੇ ਬੰਦੇ ਵੀ ਆ, ਉਹਨਾਂ ਦੇ ਉੱਤੇ ਵੀ ਕਿਵੇਂ ਦਾ ਪਿਛਲੇ ਆ ਸਾਰੇ ਦਹਾਕਿਆਂ 'ਚ ਅਟੈਕ ਕੀਤਾ ਹਿੰਦੂਤਵਾ ਆਈਡੀਆ ਨੇ। ਤੇ ਉਹ ਕਿਵੇਂ ਉਹਨਾਂ ਦਾ ਮਾਈਂਡ ਸੈਟ ਜਿਹੜਾ ਆ ਉਹ ਡਿਲਿਊਟ ਹੋ ਚੁੱਕਿਆ ਆ ਜਦੋਂ ਤੱਕ ਸਿੱਖ ਇਸ ਗੱਲ ਨੂੰ ਨਹੀਂ ਸਮਝਦੇ। ਤੇ ਜਿਹੜੀ ਇਹ ਲੜਾਈ ਆ, ਇਹ ਲੜਾਈ ਕੱਲੀ ਕੋਈ ਟੈਰੀਟਰੀ ਦੀ ਲੜਾਈ ਨਹੀਂ, ਜਿਹੜੀ ਸਿੱਖ ਸੋਵਰੇਨਿਟੀ ਦੀ ਲੜਾਈ ਵੀ ਲੜ ਰਹੇ ਆ ਉਹ ਕੱਲੀ ਕੋਈ ਖਿੱਤੇ ਦੀ ਲੜਾਈ ਨਹੀਂ, ਉਹ ਇੱਕ ਪੂਰੇ ਅਕੀਦੇ ਦੀ ਲੜਾਈ ਆ, ਇੱਕ ਆਈਡੀਆ ਦੀ ਲੜਾਈ ਆ। ਜਿਹੜਾ ਹਿੰਦੂਤਵ ਦਾ ਆਈਡੀਆ ਆ ਉਹਨੂੰ ਪ੍ਰੋਬਲਮ ਕੱਲੇ ਸਿੱਖਾਂ ਦੇ ਸਰੂਪ ਤੋਂ ਨਹੀਂ, ਉਹਨੂੰ ਪ੍ਰੋਬਲਮ ਜਿਹੜੀ ਆ ਉਹ ਸਿੱਖ ਆਈਡੀਏ ਤੋਂ ਆ, ਸਿੱਖ ਫਲਸਫੇ ਤੋਂ ਆ। ਵੀ ਜਿੱਦਣ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਨਾ ਕੀਤੀ ਆ ਤੇ ਖਾਲਸਾ ਪੰਥ ਸਾਜਣ ਤੱਕ ਦਾ ਜਿਹੜਾ ਸਾਰਾ ਉਹ ਸਫ਼ਰ ਆ, ਉਹਨੂੰ ਸਾਰੇ ਸਫ਼ਰ ਤੋਂ ਪ੍ਰੋਬਲਮ ਆ ਜੀ। ਤੇ ਜਿਹਦੇ ਕਰਕੇ ਮਤਲਬ ਉਹ ਜਿਹੜੀ ਲੜਾਈ ਆ ਉਸ ਪੱਧਰ ਤੇ ਸਾਡੇ ਨਾਲ ਲੜ ਰਿਹਾ ਹੈ। ਤੇ ਜਿਹੜਾ ਸੋਲਿਊਸ਼ਨ ਆ ਇਹਦਾ ਉਹ ਟੈਰੀਟੋਰੀਅਲ ਸੋਵਰੇਨਿਟੀ ਤੋਂ ਲੈ ਕੇ ਤੇ ਜਿਹੜਾ ਅਕਾਲ ਤਖਤ ਸਾਹਿਬ ਦੀ ਪੂਰਨ ਪ੍ਰਭੂ ਸੱਤਾ ਆ, ਜਿਹਦੇ ਵਿੱਚ ਜਿਹੜਾ ਉਹ ਸਾਰਾ ਜਨੇਊ ਨਾ ਪਾਉਣ ਤੋਂ ਲੈ ਕੇ ਤੇ ਖਾਲਸਾ ਪੰਥ ਦੀ ਸਾਜਨਾ ਤੱਕ ਦੀ ਜਿਹੜੀ ਤਰਜ਼ ਜ਼ਿੰਦਗੀ ਆ ਉਹਦਾ ਪ੍ਰਕਾਸ਼ਮਾਨ ਹੋਣਾ ਇਸ ਖਿੱਤੇ ਦੇ ਵਿੱਚ, ਉਹਦੇ ਲਈ ਜਿਹੜਾ ਸਿੱਖ ਸਟਰਗਲ ਆ ਉਹਦੇ ਲਈ ਚੱਲ ਰਹੀ ਆ। ਤੇ ਸਿੱਖ ਨਹੀਂ ਇਸ ਗੱਲ ਨੂੰ ਭਾਵੇਂ ਸਮਝ ਰਹੇ ਵੀ ਉਹ ਲੜ ਕਾਹਦੇ ਲਈ ਰਹੇ ਆ, ਪਰ ਜਿਹੜਾ ਹਿੰਦੂਤਵ ਆਈਡੀਓਲੋਗ ਆ ਉਹ ਇਹ ਗੱਲ ਸਮਝ ਰਿਹਾ ਵੀ ਉਹ ਖਤਮ ਕੀ ਕਰਨਾ ਚਾਹੁੰਦਾ ਹੈ। ਬਿਲਕੁਲ। ਤੇ ਜਿਹਦੇ ਲਈ ਉਹ ਸਾਰੇ ਇਹ ਜਿਹੜੇ ਵੱਖੋ ਵੱਖ ਢੰਗ ਤਰੀਕੇ ਆ ਉਹ ਵਰਤ ਰਿਹਾ ਹੈ ਜੀ। ਨਹੀਂ, ਜਿਹੜੀ ਤੁਸੀਂ ਗੱਲ ਸਨਾਤਨੀ ਪ੍ਰਭਾਵ ਦੀ ਕੀਤੀ ਹੈ, ਸੋ ਇਹਦੇ ਤੇ ਵੀ ਥੋੜ੍ਹਾ ਜਿਹਾ ਫੋਕਸ ਕਰੀਏ, ਕਿਉਂਕਿ ਜਦੋਂ ਅਸੀਂ ਇਤਿਹਾਸਕ ਪੱਖ ਤੋਂ ਦੇਖਦੇ ਹਾਂ
ਤੇ ਕਿਤੇ ਨਾ ਕਿਤੇ ਕਈ ਚੀਜ਼ਾਂ ਨੇ ਜਿਹੜੀਆਂ ਇੰਟਰਟਵਾਈਨਡ ਹੁੰਦੀਆਂ ਨੇ ਜਾਂ ਉਹ ਇਕੱਠੀਆਂ ਪੈਰਲਲ ਰਨ ਕਰਦੀਆਂ ਨੇ, ਜਿਨ੍ਹਾਂ ਦੇ ਵਿੱਚ ਜੇ ਡਿਫਰੈਂਸ਼ੀਏਟ ਨਾ ਕੀਤਾ ਜਾਵੇ ਜਾਂ ਕੋਈ ਲਾਈਨ ਡਰਾ ਨਾ ਕੀਤੀ ਜਾਵੇ ਤੇ ਬੜੇ ਆਰਾਮ ਨਾਲ ਜਿਹੜਾ ਆ ਉਹ ਇਕੱਠਿਆਂ ਕੀਤਾ ਜਾ ਸਕਦਾ ਹੈ। ਸੋ ਸਾਡਾ ਇਤਿਹਾਸਕ ਪਿਛੋਕੜ ਵੀ ਜਿਹੜਾ ਹੈਗਾ ਸਿੱਖਾਂ ਦਾ, ਕਿਤੇ ਨਾ ਕਿਤੇ ਉਹਦੇ ਵਿੱਚ ਵੀ ਬਹੁਤ ਕੁਝ ਅਜਿਹਾ ਆ ਜਿਹੜਾ ਅਸੀਂ ਉਸ ਸਨਾਤਨੀ ਪ੍ਰਭਾਵ ਦੇ ਅਧੀਨ ਦੇਖਦੇ ਹਾਂ। ਸੋ ਅੱਜ ਜਦੋਂ ਅਸੀਂ ਜਿਸ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ, ਮਤਲਬ ਸਿੱਖਾਂ ਦੀ ਇੱਕ ਵੱਖਰੀ ਹੋਂਦ ਦਾ ਮਸਲਾ ਹੋਵੇ, ਅਡਰੀ ਪਛਾਣ ਦੀ ਗੱਲ ਹੋਵੇ, ਪੰਜ ਕਕਾਰੀ ਰੂਪ ਦੀ ਗੱਲ ਹੋਵੇ, ਉਹ ਇਸਟੈਬਲਿਸ਼ ਹੋਈ ਹੈ, ਨਜ਼ਰ ਆਉਂਦੀ ਹੈ। ਪਰ ਜਿਹੜਾ ਇੱਕ ਵਿਹਾਰਕ ਰੂਪ ਹੈ, ਗਰਾਊਂਡ 'ਤੇ ਜਦੋਂ ਅਸੀਂ ਵਿਚਰਦੇ ਹਾਂ ਤੇ ਕਿਤੇ ਨਾ ਕਿਤੇ ਉਹ ਲਾਈਨ ਜਿਹੜੀ ਹੈ ਉਹ ਧੁੰਦਲੀ ਜਿਹੀ ਨਜ਼ਰ ਆਉਂਦੀ ਹੈ, ਜਾਂ ਉਹ ਲਾਈਨ ਇੱਕ ਪ੍ਰੋਪਰ ਡਰਾ ਨਹੀਂ ਹੁੰਦੀ, ਜਿਹਦੇ ਨਾਲ ਅਸੀਂ ਕੁਝ ਗੱਲਾਂ ਕਰਕੇ, ਕੁਝ ਕਾਰਨਾਂ ਕਰਕੇ ਆਪਸ ਦੇ ਵਿੱਚ ਮਿਲਣਾ ਜੁਲਣਾ ਵੀ ਹੁੰਦਾ ਤੇ ਉਹ ਇਸ਼ੂਜ਼ ਆਉਂਦੇ ਵੀ ਆ ਸਾਡੇ ਸਾਹਮਣੇ। ਰੀਸੈਂਟਲੀ ਵੀ ਇੱਕ ਇਸ ਕਿਸਮ ਦੀ ਜਿਹੜੀ ਕੰਟਰੋਵਰਸੀ ਹੈ ਉਹ ਚੱਲ ਰਹੀ ਹੈ। ਸੋ ਅਸੀਂ ਇਹ ਲਾਈਨ ਕਿੱਥੇ ਡਰਾ ਕਰੀਏ, ਕਿਵੇਂ ਡਰਾ ਕਰੀਏ ਜਿਹੜਾ ਅਸੀਂ ਸਿੱਖੀ ਦੀ ਜਿਹੜੀ ਅਡਰੀ ਹੋਂਦ ਹੈ ਉਹਨੂੰ ਇਸਟੈਬਲਿਸ਼ ਵੀ ਕੀਤਾ ਜਾ ਸਕੇ ਤੇ ਨਾਲ ਹੀ ਨਾਲ ਜਿਹੜਾ ਸਨਾਤਨੀ ਪ੍ਰਭਾਵ ਹੈ ਜਾਂ ਜਿਹੜਾ ਹਿੰਦੂਤਵੀ ਪ੍ਰਭਾਵ ਹੈ ਉਹਦੇ ਤੋਂ ਮੁਕਤ ਕੀਤਾ ਜਾ ਸਕੇ। ਦੇਖੋ ਜੀ, ਇਹ ਆਪਣੇ ਆਪ 'ਚ ਬਹੁਤ ਵੱਡਾ ਸਵਾਲ ਆ ਤੇ ਜਿਹਦਾ ਜਵਾਬ ਇੱਕ ਸੈਗਮੈਂਟ ਦੇ ਵਿੱਚ ਦੇਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਸੌਖਾ ਆ। ਪਰ ਮੈਂ ਸਿਰਫ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਜੀ ਕਿ ਜਿਹੜਾ ਸਿੱਖੀ ਦਾ ਪ੍ਰਕਾਸ਼ ਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਖਾਲਸਾ ਪੰਥ ਦੀ ਸਿਰਜਣਾ ਤੱਕ ਦਾ, ਤਾਂ ਜੋ ਸਾਡੇ ਪੈਗੰਬਰ ਆਏ, ਸਾਡੇ ਰਹਿਬਰ ਆਏ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਤੋਂ ਲੈ ਕੇ 10ਵੇਂ ਪਾਤਸ਼ਾਹ ਦੇ ਸਰੂਪ ਤੱਕ, ਉਹਨਾਂ ਨੇ ਕਿਤੇ ਵੀ ਜਿਹੜਾ ਆ ਕੋਤਕ ਦੇ ਰਾਹੀਂ ਦੁਨੀਆ ਦੇ ਵਿੱਚ ਇਹ ਨਹੀਂ ਕਿ ਕੋਤਕ ਦੇ ਰਾਹੀਂ ਕੋਈ ਵੱਡੀ ਤਬਦੀਲੀ ਲਿਆਂਦੀ ਜੀ, ਭਾਵੇਂ ਕਿ ਸਰਬ ਕਲਾ ਸਮਰੱਥ ਸੀ ਗੁਰੂ ਸਾਹਿਬ, ਪਰ ਉਹਨਾਂ ਨੇ ਇੱਕ ਮਨੁੱਖੀ ਜਿਹੜੀ ਜ਼ਿੰਦਗੀ ਦੇ ਅਮਲ ਆ ਉਹਨਾਂ ਦੇ ਰਾਹੀਂ ਜਿਵੇਂ ਇੱਕ ਤਬਦੀਲੀ ਸਮਾਜ ਦੇ ਵਿੱਚ ਲੈ ਕੇ ਆਏ ਆ। ਵੀ ਕਿਵੇਂ ਇੱਕ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜਿਹੜਾ ਉਹ ਸਫ਼ਰ ਚੱਲਿਆ ਤੇ 10ਵੇਂ ਪਾਤਸ਼ਾਹ ਜਦੋਂ ਖਾਲਸਾ ਪੰਥ ਦੀ ਸਿਰਜਣਾ ਕਰਦੇ ਆ, ਵੀ ਉਸ ਖਾਲਸਾ ਪੰਥ ਦੀ ਸਿਰਜਣਾ ਤੱਕ ਜਿਹੜਾ ਮਨੁੱਖ ਜਿਵੇਂ ਪਹੁੰਚਦਾ ਆ, ਵੀ ਉਹ ਗੁਰੂ ਸਾਹਿਬ ਨੇ ਮਨੁੱਖੀ ਅਮਲਾਂ ਦੇ ਰਾਹੀਂ ਉਹ ਸਾਰਾ ਸਫ਼ਰ ਜਿਹੜਾ ਕਰਕੇ ਦਿਖਾਇਆ। ਵੀ ਜਿਹੜਾ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਵੀ ਜਿਹੜੀ ਆ ਉਹ ਭਾਵੇਂ ਗੁਰੂ ਸਾਹਿਬ ਉਦੋਂ ਸ਼ਬਦ ਉਚਾਰ ਕੇ ਗਏ ਆ, ਪਰ ਉਹ ਰਹਿੰਦੀ ਦੁਨੀਆ ਤੱਕ ਉਹ ਇਹ ਨਹੀਂ ਕਿ ਉਦੋਂ ਦੇ ਸ਼ਬਦ ਉਹ ਪੁਰਾਣੇ ਹੋ ਗਏ ਤੇ ਅੱਜ ਜਿਹੜੀ ਆ ਉਹਨਾਂ ਦੀ ਪ੍ਰਸੰਗਿਕਤਾ ਕੋਈ ਜਾਂ ਕ੍ਰੈਡੀਬਿਲਿਟੀ ਨਹੀਂ ਰਹਿੰਦੀ, ਹੈ ਨਾ ਜੀ। ਗੁਰੂ ਸਾਹਿਬ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਉਹ ਜੁਗੋ ਜੁਗ ਅਟੱਲ ਆ, ਵੀ ਉਹ ਰਹਿੰਦੀ ਦੁਨੀਆ ਤੱਕ ਉਹਦੀ ਕ੍ਰੈਡੀਬਿਲਿਟੀ ਜਿਹੜੀ ਆ ਉਸੇ ਪੱਧਰ ਦੀ ਆ ਜਦੋਂ ਗੁਰੂ ਸਾਹਿਬ ਉਹਨੂੰ ਉਚਾਰ ਰਹੇ ਆ ਸ਼ਬਦਾਂ ਨੂੰ। ਤਾਂ ਇਸੇ ਤਰ੍ਹਾਂ ਜਿਹੜਾ ਉਹ ਮਨੁੱਖੀ ਅਮਲ ਆ ਜੋ ਗੁਰੂ ਸਾਹਿਬ ਨੇ 10 ਜਾਮਿਆਂ ਦੇ ਵਿੱਚ ਕੀਤਾ ਆ, ਵੀ ਉਹ ਸਿਰਫ ਉਦੋਂ ਤੱਕ ਲੋਕਾਂ ਲਈ ਸਿੱਖਿਆ ਨਹੀਂ ਸੀ, ਤਾਂ ਅੱਜ ਵੀ ਭਾਵੇਂ ਰਹਿੰਦੀ ਦੁਨੀਆ ਤੱਕ ਜਦੋਂ ਤੱਕ ਸਿੱਖ ਮਨੁੱਖੀ ਅਮਲ ਕਰਦੇ ਰਹਿਣਗੇ ਤਾਂ ਉਹਨਾਂ ਦੇ ਲਈ ਜਿਹੜਾ ਸਿੱਖਿਆ ਦਾ ਧੁਰਾ ਆ ਉਹ ਗੁਰੂ ਸਾਹਿਬ ਦੇ ਉਹ ਅਮਲ ਹੀ ਰਹਿਣਗੇ ਜੀ। ਵੀ ਇਸ ਕਰਕੇ ਉਹਨਾਂ ਦੀ ਜਿਹੜੀ ਅਹਿਮੀਅਤ ਆ। ਤੇ ਦੂਜਾ ਇਹ ਹੈ ਵੀ ਜਦੋਂ ਸਮਾਜ ਕੋਈ ਵੀ ਜਦੋਂ ਸਿੱਖ ਸਜੇ ਆ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਦੇਖਦੇ ਆ, ਤਾਂ ਉਹ ਉਦੋਂ ਦੀਆਂ ਜਿਹੜੀਆਂ ਚਲੰਤ ਪਰੰਪਰਾਵਾਂ ਹੈਗੀਆਂ ਸੀ ਸਮਾਜ ਦੀਆਂ, ਭਾਵੇਂ ਉਹ ਹਿੰਦੂਤਵ ਸੀ, ਭਾਵੇਂ ਉਹ ਸਨਾਤਨੀ ਸੀ ਜਾਂ ਇਸਲਾਮਿਕ ਸੀ, ਬੋਧੀ ਸੀ, ਜੈਨੀ ਸੀ, ਕੋਈ ਵੀ ਜਿਹੜੀਆਂ ਹੈਗੀਆਂ ਸੀ, ਵੀ ਜਿਹੜੇ ਲੋਕ ਆ ਰਹੇ ਸੀ ਜਿਹੜੇ ਪਰਿਵਾਰਾਂ ਚੋਂ ਸਿੱਖ ਧਰਮ ਵੱਲ ਨੂੰ, ਉਹ ਕੋਈ ਹਵਾ ਚੋਂ ਨਹੀਂ ਸੀ ਆ ਰਹੇ, ਉਹ ਕੋਈ ਚੰਨ ਤੋਂ ਨਹੀਂ ਸੀ ਆ ਰਹੇ ਵੀ ਉਹ ਇਹਨਾਂ ਹੀ ਜਿਹੜੀਆਂ ਚੱਲਦੀਆਂ ਪਰੰਪਰਾਵਾਂ ਸੀ ਉਹਨਾਂ ਦਾ ਤਿਆਗ ਕਰਕੇ ਤੇ ਉਹ ਸਿੱਖੀ ਵੱਲ ਨੂੰ ਆ ਰਹੇ ਸੀ। ਤੇ ਇਸ ਕਰਕੇ ਅਸੀਂ ਦੇਖਦੇ ਹਾਂ ਵੀ ਬਹੁਤ ਜਿਹੜੇ ਮਤਲਬ ਕਈ ਵਾਰ ਜਿਹੜੀ ਚੀਜ਼ ਨੂੰ RSS ਦੇ ਆਈਡੀਓਲੋਗ ਜਿਹੜੇ ਆ ਉਹ ਯੂਜ਼ ਵੀ ਕਰਦੇ ਆ, ਜਿਵੇਂ ਕੋਈ ਸਿੱਖ ਤਾਂ ਹਿੰਦੂਆਂ ਚੋਂ ਨਿਕਲੇ ਆ, ਤਾਂ ਦੁਨੀਆ ਦੀ ਸ਼ੁਰੂਆਤ ਕਿੱਥੋਂ ਹੋਈ ਆ ਇਹ ਕਿਸੇ ਨੂੰ ਨਹੀਂ ਪਤਾ। ਕੋਈ ਮਤਲਬ ਹਰ ਬੰਦਾ ਕਿਸੇ ਆਈਡੀਆ ਨੂੰ ਛੱਡ ਕੇ ਉਹ ਨਵੇਂ ਆਈਡੀਆ ਨੂੰ ਅਡੋਪਟ ਕਰਦਾ ਆ। ਤਾਂ ਸਿੱਖੀ ਦੇ ਵੱਲ ਵੀ ਅੱਜ ਅਸੀਂ ਸਿੱਖੀ ਚੋਂ ਵੀ ਦੇਖ ਰਹੇ ਆ, ਸਿੱਖੀ ਚੋਂ ਵੀ ਕਿੰਨੇ ਲੋਕ ਜਿਹੜੇ ਆ ਉਹ ਹੋਰ ਬਾਕੀ ਧਰਮਾਂ ਵੱਲ ਜਾਂਦੇ ਆ। ਇਹ ਸਫ਼ਰ ਏਦਾਂ ਚੱਲਦਾ ਰਹਿੰਦਾ। ਤੇ ਸਿੱਖੀ ਜਿਹੜੀ ਆ ਉਹ ਬਾਕੀ ਧਰਮਾਂ ਨਾਲੋਂ ਕਿਸੇ ਨੂੰ ਲਾਲਚ ਦੇ ਕੇ, ਕਿਸੇ ਨੂੰ ਜ਼ੋਰ ਜ਼ਬਰ ਦੇ ਨਾਲ ਸਿੱਖੀ ਆਪਣੇ ਘਰ 'ਚ ਨਹੀਂ ਰੱਖਦੀ। ਹਰ ਬੰਦਾ ਜਿਹੜਾ ਆ ਉਹਨੂੰ ਆਪਣੀ ਆਜ਼ਾਦੀ ਆ, ਉਹ ਜਿਵੇਂ ਮਰਜ਼ੀ ਰਹਿ ਸਕਦਾ ਹੈ ਜੀ। ਤੇ ਪਰ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਫਿਰ ਅਸੀਂ ਕਿਨਾਰਾ ਉਹ ਕਿੱਥੋਂ ਲਾਈਨ ਕਿੱਥੇ ਖਿੱਚੀਏ ਵੀ ਜਿਹੜਾ ਇਹ ਪਤਾ ਲੱਗੇ, ਤਾਂ ਉਹਦੀ ਲਾਈਨ ਜੇ ਸਨਾਤਨ ਦੇ ਨਾਲ ਲਾਈਨ ਖਿੱਚਣੀ ਆ ਤਾਂ ਸਨਾਤਨ ਜਿਹੜਾ ਆ
ਮਤਲਬ 4 ਵਰਨਾਂ ਦੇ ਉੱਤੇ ਖੜਾ ਆ ਜੀ ਸਨਾਤਨ ਦੇ ਵਿੱਚ। ਸਨਾਤਨ ਦਾ ਧੁਰਾ ਜਿਹੜਾ ਆ ਉਹ ਕਾਸਟਿਜ਼ਮ ਆ, ਜੀ ਜਾਤ ਆ। ਤੇ ਜਦੋਂ ਖਾਲਸਾ ਪ੍ਰਗਟ ਹੁੰਦਾ ਆ, ਖਾਲਸੇ ਦਾ ਪ੍ਰਕਾਸ਼ ਹੁੰਦਾ ਆ, ਤਾਂ ਜਿਹੜਾ ਅਮਲ ਗੁਰੂ ਸਾਹਿਬ ਉਦੋਂ ਕਰਦੇ ਆ ਤਾਂ ਉਹਦੀ ਸਭ ਤੋਂ ਵੱਡੀ ਸੱਟ ਹੀ ਉੱਥੇ ਆ ਵੀ ਗੁਰੂ ਸਾਹਿਬ ਜਿਹੜੇ ਆ ਉਹ ਖੰਡੇ ਬਾਟੇ ਦੀ ਪੋਲ ਤਿਆਰ ਕਰਦੇ ਆ, ਅੰਮ੍ਰਿਤ ਤਿਆਰ ਹੁੰਦਾ ਆ। ਤੇ ਅੱਜ ਤੱਕ ਵੀ ਉਹ ਰਵਾਇਤ ਜਿਹੜੀ ਆ ਸਾਡੇ ਤਖਤਾਂ ਦੇ ਉੱਤੇ ਚੱਲਦੀ ਆ ਕਿ ਉੱਥੇ ਕਿਸੇ ਵੀ ਜਾਤ ਤੋਂ, ਕਿਸੇ ਵੀ ਫਿਰਕੇ ਤੋਂ ਬੰਦਾ ਹੋਵੇ ਤਾਂ ਉਹ ਜੂਠੇ ਭਾਂਡੇ ਦੇ ਵਿੱਚ ਜਿਹੜਾ ਆ, ਇੱਕ ਦੂਜੇ ਦੇ ਜੂਠੇ ਭਾਂਡੇ ਦੇ ਵਿੱਚ ਉਹ ਅੰਮ੍ਰਿਤ ਅਸੀਂ ਛਕਦੇ ਆ। ਤਾਂ ਜਿਹੜਾ ਜਾਤ ਪਾਤੀ ਪ੍ਰਣਾਲੀ ਜਿਹੜੀ ਸਨਾਤਨ ਦਾ ਧੁਰਾ ਆ, ਜਿਹਦੇ ਵਿੱਚ ਲੋਕ ਸਾਂਝੇ ਖੂਹਾਂ ਤੋਂ ਪਾਣੀ ਤੱਕ ਨਹੀਂ ਸੀ ਪੀਂਦੇ, ਵੀ ਹੱਥ ਲਾਉਣ ਨੂੰ ਵੀ ਜਿਹੜਾ ਆ ਭਿੱਟਿਆ ਮੰਨਿਆ ਜਾਂਦਾ ਸੀ। ਤੇ ਉਸ ਮਤਲਬ ਪ੍ਰਬੰਧ ਦੇ ਬਰਾਬਰ ਜਿਹੜਾ ਆ ਗੁਰੂ ਸਾਹਿਬ ਮਤਲਬ ਜਿਹੜਾ ਝੂਠ, ਜਿਹਨੂੰ ਸਭ ਤੋਂ ਮਤਲਬ ਬ੍ਰਾਹਮਣ ਜਿਹੜਾ ਆ ਬ੍ਰਾਹਮਣਵਾਦ ਆ ਉਹਦੇ ਵਿੱਚ ਉੱਚ ਦਰਜੇ ਦੇ ਵਿੱਚ ਮਤਲਬ ਭਿੱਟ ਮੰਨਿਆ ਜਾਂਦਾ, ਵੀ ਉਹ ਜਿਹੜਾ ਆ ਅਮਲ ਗੁਰੂ ਸਾਹਿਬ ਉੱਥੇ ਕਰ ਰਹੇ ਆ ਤੇ ਖੰਡੇ ਬਾਟੇ ਦੀ ਪੋਲ ਛਕਾ ਰਹੇ ਆ। ਤਾਂ ਜਿਹੜੀ ਮਤਲਬ ਇੱਥੇ ਇਹੀ ਲਾਈਨ ਜਿਹੜੀ ਆ, ਬਾਕੀ ਹੋਰ ਸਿੱਖ ਇਤਿਹਾਸ ਦੇ ਵਿੱਚ ਬਹੁਤ ਇਹੋ ਜਿਹੇ ਅਮਲ ਜਾਂ ਸਿਧਾਂਤਕ ਤੌਰ ਤੇ ਬੜੀਆਂ ਗੱਲਾਂ ਨੇ, ਪਰ ਮੈਂ ਕਹਿੰਦਾ ਵੀ ਇਹੀ ਇੱਕ ਉਦਾਹਰਨ ਆ ਜਿਹੜੀ ਇਹ ਗੱਲ ਦੱਸਦੀ ਆ ਵੀ ਸਿੱਖ ਹਿੰਦੂਆਂ ਨਾਲੋਂ ਵੱਖਰੇ ਆ। ਵੀ ਜਿਹੜੀ ਗੱਲ ਗੁਰੂ ਨਾਨਕ ਪਾਤਸ਼ਾਹ ਪਹਿਲੇ ਜਾਮੇ ਦੇ ਵਿੱਚ ਵੀ ਨਾਨਕ ਨਿਰਮਲ ਪੰਥ ਚਲਾਇਆ, ਭਾਈ ਗੁਰਦਾਸ ਜੀ ਕਹਿੰਦੇ ਆ ਹਨਾ, ਗੁਰੂ ਨਾਨਕ ਪਾਤਸ਼ਾਹ ਪਹਿਲੇ ਜਾਮੇ ਦੇ ਵਿੱਚ ਜਿਹੜੀ ਸਿਧਾਂਤਕ ਲਾਈਨ ਅਸਾਰਦੇ ਆ, ਜਨੇਊ ਪਾਉਣ ਤੋਂ ਨਾ ਕਰਕੇ ਵੀ ਉਹ 10ਵੇਂ ਜਾਮੇ ਤੱਕ ਆਉਂਦੇ ਆ, ਗੁਰੂ ਸਾਹਿਬ ਐਨ ਪੱਕੀ ਕਰ ਦਿੰਦੇ ਆ। ਤੇ ਉਹਦੇ ਵਿੱਚ ਹੁਣ ਕੋਈ ਦੋ ਰਾਵਾਂ ਨਹੀਂ ਵੀ ਜਿਹੜੀ ਸਿੱਖ ਚੇਤਨਤਾ ਵੀ ਅੱਜ ਹੈਗੀ ਆ, ਸਿੱਖ ਕੌਨਸ਼ੀਅਸਨੈਸ ਵੀ ਆ ਜਿਹੜੀ ਅਸੀਂ ਦੇਖਦੇ ਆ, ਉਹਦੇ ਵਿੱਚ ਵੀ ਜਿਹੜੇ ਆਹ ਅਮਲ ਨੇ ਜਿਸ ਤਰ੍ਹਾਂ ਦੇ ਕਰਨ ਦੀ ਕੋਸ਼ਿਸ਼ ਕਰਦੇ ਵੀ ਜਿਹੜੇ ਹਿੰਦੂਤਵੀ ਅਮਲ ਨੇ ਉਹ ਕਦੇ ਉਹਦਾ ਕਮਿਊਨਿਟੀ 'ਚ ਹਿੱਸਾ ਨਹੀਂ ਬਣਦੇ। ਹੋ ਸਕਦਾ ਕੋਈ ਇੱਕ ਪਰਿਵਾਰ, ਕੋਈ ਜਾਂ ਇੱਕ ਗਿਣਤੀ ਦੇ ਜਿਹੜੇ ਲੋਕ ਨੇ ਉਹ ਸਿੱਖ ਸਰੂਪ ਦੇ ਵਿੱਚ ਆ ਕੇ ਵੀ ਉਹ ਮੰਦਿਰਾਂ 'ਚ ਵੀ ਮੱਥੇ ਟੇਕਦੇ ਹੋਣ, ਤਿਲਕ ਵੀ ਲਾਉਂਦੇ ਹੋਣ, ਕੁਛ ਵੀ ਕਰਦੇ ਹੋਣ ਵੀ ਉਹ ਤੋਂ ਇਲਾਵਾ ਪਰ ਜਿਹੜੀ ਸਿੱਖ ਕੌਨਸ਼ੀਅਸਨੈਸ ਆ ਉਹਦੇ ਵਿੱਚ ਜਿਹੜੀਆਂ ਰੋਹ ਰੀਤਾਂ ਨੇ ਉਹਦਾ ਹਿੱਸਾ ਨਹੀਂ ਆ। ਵੀ ਕਾਰਨ ਇਹ ਵੀ ਸਿਧਾਂਤਕ ਤੌਰ ਤੇ ਸਿੱਖੀ ਤੇ ਜਿਹੜਾ ਸਨਾਤਨ ਆ ਉਹਦਾ ਰਾਹ ਬਹੁਤ ਵੱਖਰਾ ਆ। ਅਸੀਂ ਆ ਸ਼ਹੀਦਾਂ ਦੇ ਦਿਨ ਮਨਾ ਰਹੇ ਆ, ਜ਼ਫਰਨਾਮਾ ਜਦੋਂ ਅਸੀਂ ਪੜ੍ਹਦੇ ਆ ਗੁਰੂ ਸਾਹਿਬ ਦੀ ਲਿਖਤ 10ਵੇਂ ਪਾਤਸ਼ਾਹ ਦੀ, ਤੇ ਜਦੋਂ ਔਰੰਗਜ਼ੇਬ ਨੂੰ ਗੁਰੂ ਸਾਹਿਬ ਸੰਬੋਧਨ ਹੁੰਦੇ ਆ ਤਾਂ ਉਹਨੂੰ ਇਹੀ ਗੱਲ ਦੱਸਦੇ ਆ ਵੀ ਮੇਰੀ ਵੀ ਜਿਹੜੀ ਤੇਰੀ ਲੜਾਈ ਜਿਵੇਂ ਬੁੱਤ ਛਿਕਣਾ ਦੇ ਨਾਲ ਆ, ਮੇਰੀ ਲੜਾਈ ਵੀ ਬੁੱਤ ਛਿਕਣਾ, ਮੈਂ ਵੀ ਕਹਿੰਦੇ ਤੂੰ ਜਿਵੇਂ ਬੁੱਤ ਛਿਕਣਾ ਮੈਂ ਵੀ ਬੁੱਤ ਛਿਕਣਾ ਵੀ ਜਿਹੜੇ ਬੁੱਤ ਪੂਜਕਾਂ ਦੇ ਨਾਲ ਜਿਵੇਂ ਤੇਰੀ ਲੜਾਈ ਆ, ਮੇਰੀ ਲੜਾਈ ਇਹ ਬੁੱਤ ਪੂਜਕਾਂ ਦੇ ਨਾਲ ਆ ਜਿਹੜੇ ਰੱਬ ਨੂੰ ਬੁੱਤਾਂ ਦੇ ਵਿੱਚ ਦੇਖਦੇ ਆ, ਵੀ ਮੇਰੀ ਵੀ ਉਹਨਾਂ ਦੇ ਨਾਲ ਸਿਧਾਂਤਕ ਲੜਾਈ ਆ। ਤਾਂ ਇਹ ਬਾਕੀ ਹੋਰ ਜ਼ਫਰਨਾਮੇ ਦੇ ਵਿੱਚ ਬੜੇ ਕੋਟ ਆ, ਪਰ ਇੱਥੇ ਗੁਰੂ ਸਾਹਿਬ ਜਿਹੜੀ ਸਿਮਿਲੈਰਿਟੀ ਉਹਦੇ ਨਾਲ ਉਹਨੂੰ ਦੱਸ ਰਹੇ ਆ ਉਹ ਇਹ ਆ ਵੀ ਫਿਰ ਤਾਂ ਤੁਸੀਂ ਕਹਿ ਦੋ ਵੀ ਸਿੱਖੀ ਜਿਹੜੀ ਆ ਉਹ ਇਸਲਾਮ ਦੇ ਨਾਲ ਸਿਮਿਲਰ ਆ, ਤਾਂ ਸਿੱਖੀ ਇਸਲਾਮ ਦੇ ਨਾਲ ਵੀ ਸਿਮਿਲਰ ਨਹੀਂ ਆ। ਸਿੱਖੀ ਦਾ ਰਾਹ ਹਿੰਦੂ ਤੇ ਮੁਸਲਮਾਨ ਇਹਨਾਂ ਦੋਵਾਂ ਤੋਂ ਨਿਆਰਾ ਤੇ ਵੱਖਰਾ ਆ। ਤੇ ਖਾਲਸਾ ਜਿਹੜਾ ਆ ਉਹਦਾ ਉਹ ਪ੍ਰਕਾਸ਼ ਆ, ਉਹਦਾ ਉਹ ਅਸੀਂ ਕਹਿ ਸਕਦੇ ਹਾਂ ਵੀ ਆਖਰੀ ਮਰਹਲਾ ਆ ਜਿਹੜਾ ਗੁਰੂ ਸਾਹਿਬ ਨੇ ਜੀਵਨ ਆਪਣੇ ਮਨੁੱਖਾ ਜੀਵਨ 'ਚ ਰਹਿੰਦੇ ਆ ਪ੍ਰਕਾਸ਼ਮਾਨ ਕੀਤਾ ਇਸ ਧਰਤੀ ਤੇ। ਤੇ ਜਿਹਦੇ ਵੱਲ ਨੂੰ ਜਿਹੜਾ ਆ ਜਿਹੜੀ ਉਹ ਜੀਵਨ ਜਾਚ ਆ, ਜਿਹੜੀ ਤਰਜ਼ ਜ਼ਿੰਦਗੀ ਆ ਖਾਲਸੇ ਦੀ, ਉਹਦੇ ਵੱਲ ਨੂੰ ਸਾਰੇ ਸਿੱਖਾਂ ਨੂੰ ਦੁਆਰਾ ਮੁੜਨਾ ਚਾਹੀਦਾ ਹੈ। ਤੇ ਜਿਹੜੇ ਹਿੰਦੂਤਵੀ ਰਾਜ ਪ੍ਰਬੰਧ ਦੇ ਅਧੀਨ ਰਹਿੰਦੇ ਆ ਸਾਡੇ ਅੰਦਰ ਜਿਹੜੀਆਂ ਕੁਛ ਕਮੀਆਂ ਘਾਟਾਂ ਆਈਆਂ ਨੇ ਤਾਂ ਉਹਨਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਦੂਰ ਕਰਨ ਦੇ ਯਤਨ ਹੋਣੇ ਚਾਹੀਦੇ ਆ। ਇਹ ਆਈਆਂ ਜ਼ਰੂਰ ਨੇ, ਉਹ ਆਉਣੀਆਂ ਸੁਭਾਵਿਕ ਵੀ ਨੇ, ਕਿਉਂਕਿ ਜਿਸ ਕਾ ਰਾਜ ਤਿਸੈ ਕਾ ਸੁਪਨਾ, ਜਿਹਦੇ ਰਾਜ 'ਚ ਤੁਸੀਂ ਰਹਿ ਰਹੇ ਹੋ ਤੁਸੀਂ ਸੁਪਨੇ ਵੀ ਉਹਦੇ ਵਰਗੇ ਲੈਣ ਲੱਗ ਜਾਂਦੇ ਹੋ। ਤੇ ਸਿੱਖ ਤਾਂ ਜਿਹੜੇ ਆ ਉਹ ਮਤਲਬ ਇੰਨੇ ਲੰਬੇ ਸਮੇਂ ਤੋਂ ਜਿਹੜੀ ਇਹ ਬੇਪਰਵਾਦੀ ਹਕੂਮਤ ਆ ਉਹਦੀ ਅਧੀਨਗੀ ਮਤਲਬ ਝੱਲ ਰਹੇ ਆ, ਤਾਂ ਉਹਨਾਂ ਦੀ ਜਿਹੜੀ ਤਰਜ਼ ਜ਼ਿੰਦਗੀ ਆ ਉਹਦੇ ਵਿੱਚ ਇਹ ਮਿਲਾਵਟ ਜਿਹੜੀ ਆਉਣੀ ਸੁਭਾਵਿਕ ਆ। ਪਰ ਇਹਦਾ ਹੱਲ ਫਿਰ ਉਹੀ ਆ ਵੀ ਜਿਹੜੀ ਪ੍ਰਭੂ ਸੱਤਾ ਹੈ ਤੁਹਾਡੀ, ਉਹੀ ਤੁਹਾਨੂੰ ਇਹ ਤੋਂ ਪੂਰਨ ਹੱਲ ਦਵਾ ਸਕਦੀ ਹੈ। ਤੇ ਜਿਹੜੀ ਖਾਲਸਾ ਆਪਣੇ ਪੂਰਨ ਸਰੂਪ ਦੇ ਵਿੱਚ ਪ੍ਰਕਾਸ਼ਮਾਨ ਵੀ ਆਪਣੀ ਪ੍ਰਭੂ ਸੱਤਾ ਦੇ ਵਿੱਚ ਹੀ ਹੋ ਸਕਦਾ ਹੈ। ਜੀ ਬਿਲਕੁਲ। ਸੋ ਗੱਲ ਇੱਥੇ ਹੀ ਆ ਕੇ ਮੁੱਕਦੀ ਹੈ ਕਿ ਅਸੀਂ ਜਿਹੜੀਆਂ ਡੇਲੀ ਸਾਡਾ ਰੂਟੀਨ ਹੈ ਜਾਂ ਜੋ ਪੋਲੀਟੀਕਲੀ ਇਸ ਵਕਤ ਡਿਵੈਲਪਮੈਂਟਸ ਚੱਲ ਰਹੀਆਂ ਨੇ ਜਾਂ ਆਲੇ ਦੁਆਲੇ ਸਾਡੇ ਜੋ ਵੀ ਵਾਪਰ ਰਿਹਾ, ਸਾਨੂੰ ਆਪ ਚੇਤੰਨ ਹੋਣਾ ਪਊਗਾ। ਇਸ ਗੱਲ ਤੋਂ ਸਾਨੂੰ ਦੇਖਣਾ ਪਊਗਾ ਕਿ ਗੱਲ ਜਿਹੜੀ ਹੈ ਉਹ ਆ ਕਿੱਥੋਂ ਰਹੀ ਹੈ। ਭਗਵੰਤ ਮਾਨ ਕਹਿ ਰਹੇ ਨੇ ਮਾਤਮੀ ਬਿਗਲ ਵਜਾਉਣ ਦੇ ਲਈ, ਤੇ ਇਹ ਸਾਡੀ ਸਮਝ ਦੇ ਉੱਤੇ ਡਿਪੈਂਡ ਕਰਦਾ ਵੀ ਸਾਨੂੰ ਕੀ ਉਹ ਨਜ਼ਰ ਆਉਂਦਾ ਕਿ ਇਹ ਜਿਹੜਾ ਥਾਟ ਹੈ ਇਹ ਕਿੱਥੋਂ ਆ ਰਿਹਾ ਤੇ ਕਿਵੇਂ ਇਹ ਸਾਡੇ ਇਤਿਹਾਸ ਦੇ ਨਾਲ ਜਾਂ ਜਿਸ ਤਰੀਕੇ ਦੇ ਨਾਲ ਅਸੀਂ ਆਪਣਾ ਇਤਿਹਾਸ ਪ੍ਰੈਜ਼ੈਂਟ ਕਰਨਾ ਉਹਦੇ ਨਾਲ ਇਹ ਛੇੜਛਾੜ ਕਰ ਰਿਹਾ ਹੈ, ਤੇ ਉਹਨੂੰ
ਕਿਵੇਂ ਇਹ ਇੰਪੈਕਟ ਕਰੂਗਾ। ਜੇ ਇਹ ਗੱਲਾਂ ਅਸੀਂ ਸਮਝਦੇ ਹੋਵਾਂਗੇ ਤਾਂ ਅਸੀਂ ਇਹਨਾਂ ਗੱਲਾਂ ਨੂੰ ਜਿਹੜੇ ਇਹ ਵਾਰ ਕੀਤੇ ਜਾ ਰਹੇ ਨੇ ਸਿੱਖ ਇਤਿਹਾਸ ਦੇ ਉੱਤੇ, ਸਿੱਖੀ ਦੇ ਉੱਤੇ, ਇਸ ਕਿਸਮ ਦਿਆਂ ਨੂੰ ਅਸੀਂ ਰੋਕ ਸਕਾਂਗੇ ਜਾਂ ਉਹਨਾਂ ਨੂੰ ਚੈਲੰਜ ਦੇ ਸਕਾਂਗੇ। ਇਹੀ ਸਾਡੇ ਲਈ ਅੱਜ ਇੱਕ ਸਬਕ ਸਿੱਖਣ ਵਾਲੀ ਗੱਲ ਵੀ ਹੈ ਤੇ ਸਮਝਣ ਵਾਲੀ ਗੱਲ ਵੀ ਹੈ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਸਾਡੇ ਜਿਹੜੇ ਦਰਸ਼ਕ ਨੇ ਇੱਥੇ ਇੱਕ ਛੋਟੇ ਜਿਹੇ ਵਿਊਅਰਸ ਕਮਰਸ਼ੀਅਲ ਬ੍ਰੇਕ ਦੇ ਲਈ ਅਸੀਂ ਇੱਥੇ ਰੁਕਾਂਗੇ। ਬ੍ਰੇਕ ਤੋਂ ਬਾਅਦ ਜਿਹੜਾ ਨਵਾਂ ਟੌਪਿਕ ਹੈ, ਨਵੀਂ ਗੱਲਬਾਤ ਜਿਹੜੀ ਹੈ ਉਹ ਅਸੀਂ ਇੱਥੋਂ ਹੀ ਰਿਜ਼ਿਊਮ ਕਰਾਂਗੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ।